ओंकार सतनाम। करता पुरख निरभउ निर्वैर, अकाल मूरत अजूनी सैभं गुर प्रसाद। तुमरे गुण क्या कहा मेरे सतगुरा, जब गुर बोले तब विषम होए जाए। हम जैसे अपराधी अवर कोई रखे, जैसे हम सतगुर राख लिए छड़ाए। तू गुर पिता तू है गुर माता, तू गुर बंधप सखा सखाय। तू गुर बंधप सखा सखाय। बख्शिशां दे मालक दया दे सागर कृपा निधान, गरीब नवाज चबर छत्र तखत दे स्वामी जुगो जुग अटल। सतगुरु धन 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 श्री गुरु ग्रंथ साहिब पातशाह महाराज पिता दे पावन पवित्र महान उत्तम दरबार दे विच आप जी सुशोभित होए बैठे सतसंगी जीओ। सतगुरु जी की अमृतमयी बाणी दे कीर्तन का शब्द आपने भाई साहब पासों सरवण किया है, क्योंकि जपजी साहब की आपां लड़ीवार विचार प्रारंभ की हुई है, जिसकी अज आपां सुनिया दी जिहड़ी चौथी पौड़ी है, गुरु कृपा नाल आपां उसनूं विचारन का यतन करना है। नाल ही बेनती करा, पिछले सप्ताह दे विच सतगुरु श्री गुरु अंगद देव पातशाह महाराज जी उन्हां दा ज्योति जोत दिवस भी हो गुजरिया है, ते उस उपलक्ष्य विच भी गुरु हरगोबिंद साहब जी का भी दिहाड़ा सी। मैं यतन करांगा सारी विचार आप जी दे नाल सांझी कर सकां, क्योंकि समय नूं अज संभालना है। साडे विच अति सत्कारयोग पंथ के महान विद्वान सिंह साहब सरदार अमरजीत सिंह जी आए हुए हैं। इन्हां भी अपने विचार आप जी दे नाल सांझे करने ने, सो मैं यतन करना है समय विच रह के आप जी नाल जिन्नी क विचार कर सकां कबूल करियो। अदब प्यार सहित बुलाई हुई फतेह कबूल करो। आखो जी वाहिगुरू जी का खालसा वाहिगुरू जी की फतेह। जपजी साहब जी की पावन बाणी, इस बाणी ने अनेका जुड़े हुए हिरदे जोड़े। इस बाणी ने जुड़े हुए हिरदियां नूं होर आनंद दिता। इस बाणी ने टुटियां नूं भी प्यार वाले बनाया। ऐसा भी होया भी वो लोग जिहड़े दूजे मत मतांतरां दे सन,
ਜਦੋਂ ਉਹਨਾਂ ਨੇ ਵੀ ਸਤਿਗੁਰ ਦੀ ਬਾਣੀ ਸੁਣੀ ਤੇ ਉਹਨਾਂ ਵਿੱਚੋਂ ਵੀ ਕਈ ਜਿਹੜੇ ਸਾਰੀ ਜ਼ਿੰਦਗੀ ਤਪੱਸ ਕਰਦੇ ਰਹੇ, ਉਹਨਾਂ ਵੀ ਅੰਤ ਵਿੱਚ ਇਹ ਗੱਲ ਕਹਿਤੀ ਵੀ ਸਾਰੀ ਜ਼ਿੰਦਗੀ ਐਵੇਂ ਗਾਲ ਦਿੱਤੀ ਏ, ਸ਼ਾਇਦ ਇੱਕ ਜਨਮ ਹੋਰ ਲੈਣਾ ਪਏਗਾ। ਮੈਂ ਜਿਹੜੀ ਬੇਨਤੀ ਆਪ ਜੀ ਨਾਲ ਕਰਨੀ ਚਾਹੁੰਦਾ, ਸਿੱਖ ਦੀ ਮੁੱਢਲੀ ਬਾਣੀ ਹੈ, ਸਿੱਖ ਦੀ ਜ਼ਿੰਦਗੀ ਇਹ ਬਾਣੀ। ਮੈਂ ਸ਼ੁਰੂ ਵਿੱਚ ਗੱਲ ਆਖੀ ਸੀ, ਜਪਜੀ ਸਾਹਿਬ ਸਿੱਖ ਦੀ ਮਾਂ ਹੈ। ਜਿਵੇਂ ਮਾਂ ਬੱਚੇ ਨੂੰ ਤੁਰਨਾ ਬੋਲਣਾ ਸੰਸਕਾਰ ਸਿਖਾਉਂਦੀ ਹੈ, ਇਹ ਜਪਜੀ ਸਾਹਿਬ ਵੀ ਉਹ ਮਾਂ ਹੈ ਜੋ ਮਨੁੱਖ ਨੂੰ ਰੱਬ ਨਾਲ ਜੁੜਨਾ ਸਿਖਾ ਦਿੰਦੀ ਹੈ। ਰੱਬ ਨਾਲ ਗੱਲ ਕਿਵੇਂ ਕਰਨੀ ਹੈ, ਪਰਮਾਤਮਾ ਦੇ ਪਿਆਰੇ ਕਿਵੇਂ ਬਣਨਾ ਹੈ, ਉਹਦੇ ਦਰ ਕਬੂਲ ਕਿਵੇਂ ਹੋਣਾ ਹੈ, ਤੈਨੂੰ ਕੀ ਸੁਣਨਾ ਚਾਹੀਦਾ ਹੈ, ਕੀ ਮੰਨਣਾ ਚਾਹੀਦਾ ਹੈ, ਇਹ ਸਾਰੀਆਂ ਗੱਲਾਂ ਜਪਜੀ ਰੂਪੀ ਮਾਂ ਦੱਸਦੀ ਹੈ। ਤਾਂ ਸੁਣਿਏ ਦੀ ਇਸ ਚੌਥੀ ਪੌੜੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਅੰਮ੍ਰਿਤਮਈ ਬਚਨ ਸਿੱਖ ਦੀ ਝੋਲੀ ਵਿੱਚ ਪਾਏ, ਬਾ ਕਮਾਲ ਦੇ ਨੇ ਬਚਨ। ਆਪਾਂ ਪੜ੍ਹਦੇ ਹਾਂ, ਵੈਸੇ ਪਿਛਲੇ ਵਾਰੀ ਇਹ ਜੋ ਪੌੜੀ ਆਪਾਂ ਕੀਤੀ ਸੀ, ਜਿਹਦੇ ਵਿੱਚ ਗੁਰੂ ਪਾਤਸ਼ਾਹ ਨੇ ਇਹ ਬਚਨ ਕੀਤੇ ਸਨ, ਤੇ ਉੱਥੇ ਮੇਰੇ ਕੋਲ ਇੱਕ ਪੰਕਤੀ ਰਹਿ ਗਈ ਸੀ ਤੇ ਮੈਨੂੰ ਕਿਸੇ ਨੇ ਕਿਹਾ ਸੀ, ਵੀਰ ਜੀ ਇੱਕ ਪੰਕਤੀ ਤੁਸੀਂ ਛੱਡ ਗਏ। ਉਹ ਪੰਕਤੀ ਸੀ, ਜਦੋਂ ਆਪਾਂ ਸੁਣਿਆ ਦੀਆਂ ਪੌੜੀਆਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਜਦੋਂ ਆਪਾਂ ਪੜ੍ਹਦੇ ਇੱਥੇ ਪਹੁੰਚਦੇ ਹਾਂ ਵੀ ਸ਼ੁਰੂਆਤ ਕਰੀਏ ਤੇ ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਫਿਰ ਅੱਗੇ ਆਂਦਾ ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਆ ਜਿਹੜੀ ਪੰਕਤੀ ਸੀ ਮੇਰੇ ਕੋਲ ਵਿਚਾਰ ਅਧੀਨ ਰਹਿ ਗਈ ਸੀ। ਇਹਦੇ ਅਰਥ ਬੜੇ ਸੌਖੇ ਨੇ। ਸੁਣਨ ਦੇ ਨਾਲ ਜਿਹਨੂੰ ਸੁਣਨਾ ਆ ਗਿਆ ਉਹਨੇ ਸਮਝ ਲਓ 68 ਤੀਰਥਾਂ ਦਾ ਇਸ਼ਨਾਨ ਕਰ ਲਿਆ, ਉਹਨੂੰ ਹੋਰ ਕਿਧਰੇ ਜਾਣ ਦੀ ਲੋੜ ਨਹੀਂ ਪੈ ਜਾਂਦੀ। ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪਾਵੇਂ ਮਾਨ। ਇਹਦੇ ਆਪਾਂ ਅਰਥ ਕਰ ਲਏ ਸੀ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਅਗਲੀ ਜਿਹੜੀ ਪੌੜੀ ਹੈ ਜੋ ਅੱਜ ਵਿਚਾਰ ਅਧੀਨ ਹੈ, ਉਸ ਪੌੜੀ ਦੀ ਪਹਿਲੀ ਪੰਕਤੀ ਹੈ, ਸੁਣਿਆ ਸਰਾਂ ਗੁਣਾ ਕੇ ਗਾ। ਸਰਾਂ ਦਾ ਮਤਲਬ ਹੈ ਸਰੋਵਰ, ਗੁਣਾ ਦਾ ਮਤਲਬ ਸਾਨੂੰ ਸਮਝ ਆਉਂਦਾ ਗੁਣ। ਗਾ ਦਾ ਜੋ ਮਤਲਬ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ, ਮੈਂ ਸਿੱਧੇ ਸ਼ਬਦਾਂ 'ਚ ਸਮਝਾਵਾਂ। ਅਸੀਂ ਪਿੰਡਾਂ ਵਾਲੀ ਜ਼ਿੰਦਗੀ ਜੀ ਕੇ ਆਏ ਆ, ਪੁਰਾਤਨ ਚਲੋ ਅਸੀਂ ਸ਼ਾਇਦ ਨਾ ਵੇਖਿਆ ਹੋਵੇ, ਸਾਡੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਜਦੋਂ ਕਿਧਰੇ ਫਸਲ ਵੱਢ ਲੈਣੀ ਤੇ ਫਸਲ ਦਾ ਗਾਹ ਪਾਇਆ ਜਾਂਦਾ ਸੀ, ਉਹ ਫਸਲ ਨੂੰ ਗਾਇਆ ਜਾਂਦਾ ਸੀ। ਗਾਹ ਕੇ ਭਾਵ ਬਲਦਾਂ ਦੇ ਨਾਲ ਉਹਦੇ ਉੱਤੇ ਸੁਹਾਗਾ ਫੇਰਿਆ ਜਾਣਾ, ਫਸਲ ਖਿਲਾਰ ਦੇਣੀ, ਸੁਹਾਗਾ ਉੱਪਰ ਫੇਰ ਕੇ ਫਿਰ ਉਹ ਭਾਰ ਹੁੰਦਾ ਸੀ ਤੇ ਉਹਦੇ ਨਾਲ ਦਾਣੇ ਵੱਖ ਹੋ ਜਾਂਦੇ ਸੀ, ਪਰਾਲੀ ਵੱਖ ਹੋ ਜਾਂਦੀ ਸੀ। ਉਹ ਇਸ ਤਰ੍ਹਾਂ ਗਾਹ ਪਾਣਾ ਤੇ ਪਰਾਲੀ ਭਾਵ ਤੱਤ ਚੁੱਕ ਲੈਣਾ ਤੇ ਫੋਕ ਛੱਡ ਦੇਣਾ। ਮੈਂ ਜਿਹੜੀ ਸਿੱਧੇ ਜਿਹੇ ਅਰਥ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਪਰ ਜਦੋਂ ਤੁਸੀਂ ਮਹਾਨਕੋਸ਼ ਨੂੰ ਪੜ੍ਹੋਗੇ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਅਰਥ ਕੀਤੇ ਨੇ ਵੀ ਅੰਗੀਕਾਰ ਕਰਨਾ, ਵੀ ਗਾਂ ਦਾ ਭਾਵ ਵੀ ਤੁਸੀਂ ਅੰਗੀਕਾਰ ਕਰ ਲਿਆ। ਸੁਣਿਆ ਦੇ ਇਸ ਪੰਕਤੀ ਵਿੱਚ ਪਾਤਸ਼ਾਹ ਨੇ ਜੋ ਅਰਥ ਕੀਤੇ, ਗੁਰੂ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਨੂੰ ਰੱਬ ਨੂੰ ਸੁਣਨਾ ਆ ਗਿਆ, ਜਿਨੇ ਰੱਬ ਨੂੰ ਸੁਣਨਾ ਸਿੱਖ ਲਿਆ। ਬੜੇ ਧਿਆਨ ਨਾਲ ਬੇਨਤੀ ਸਮਝੋ, ਮੈਂ ਬਾਰ-ਬਾਰ ਇਹ ਗੱਲ ਕਹਿਣਾ ਵੀ ਸੁਣਨਾ ਤੁਹਾਨੂੰ ਰੱਬ ਨੂੰ ਸੁਣਨਾ ਹੈ। ਜਦੋਂ ਤੁਹਾਨੂੰ ਪ੍ਰਮਾਤਮਾ ਸੁਣਨਾ ਆ ਗਿਆ, ਪ੍ਰਮਾਤਮਾ ਦੀ ਯਾਦ, ਪ੍ਰਮਾਤਮਾ ਤੁਹਾਡੇ ਅੰਦਰ ਬੋਲਦਾ ਤੇ ਅੰਦਰ ਬੋਲਦਾ ਹੋਇਆ ਰੱਬ ਮਨੁੱਖ ਨੂੰ ਸੁਣਨਾ ਆ ਜੇ ਤੇ ਪਾਤਸ਼ਾਹ ਕਹਿੰਦੇ ਫਿਰ ਤੂੰ ਉਹ ਜੋ ਰੱਬ ਗੁਣਾ ਦਾ ਸਰੋਵਰ ਏ, ਰੱਬ ਜੋ ਗੁਣਾ ਦਾ ਸਮੁੰਦਰ ਏ, ਉਹਨੂੰ ਤੈਨੂੰ ਗਾਣਾ ਆ ਜਾਏਗਾ, ਤੈਨੂੰ ਪਤਾ ਲੱਗ ਜਾਏਗਾ ਉਸ ਰੱਬ ਦੇ ਨਾਲ ਜੁੜ ਕੇ, ਤੈਨੂੰ ਗੁਣ ਰੱਬ ਦੇ ਨਾਲ ਤੇਰੀ ਸਾਂਝ ਪੈ ਜਾਏਗੀ, ਤੂੰ ਰੱਬ ਨੂੰ ਗਾਣ ਲੱਗ ਪਏ।
ਗੁਣਾਂ ਨੂੰ ਸਮਝਣ ਲੱਗ ਪਏਗਾ। ਸਿੱਧੇ ਅਰਥ ਦੇ ਕਰਾਂ, ਰੱਬ ਨੂੰ ਸੁਣਨ ਦੇ ਨਾਲ ਤੈਨੂੰ ਗੁਣਾਂ ਨੂੰ ਸਮਝ ਪੈ ਜਾਏਗਾ ਵੀ ਕਿਹੜੇ ਗੁਣ ਧਾਰਨ ਕਰਨੇ ਨੇ, ਕੀ ਮੈਂ ਜ਼ਿੰਦਗੀ ਵਿੱਚ ਛੱਡਣਾ ਹੈ, ਕਿਹੜੇ ਗੁਣ ਮੇਰੀ ਜ਼ਿੰਦਗੀ ਰੱਬ ਦੇ ਨੇੜੇ ਲੈ ਕੇ ਜਾਂਦੇ ਨੇ, ਕੀ ਔਗਣ ਮੈਨੂੰ ਦੂਰ ਕਰਦੇ ਨੇ ਰੱਬ ਤੋਂ। ਤੈਨੂੰ ਉਹ ਸੁਣਨ ਦੇ ਨਾਲ ਤੈਨੂੰ ਇਹ ਸਮਝ ਪੈਣੀ ਸ਼ੁਰੂ ਹੋਈ ਤੇ ਫਿਰ ਤੂੰ ਗੁਣਾਂ ਦਾ ਸਰੋਵਰ ਬਣਦਾ ਜਾਏਗਾ ਹੌਲੀ ਹੌਲੀ। ਆਪ ਨੂੰ ਇੱਕ ਬੇਨਤੀ ਕਰਾਂ, ਰੱਬ ਗੁਣਾਂ ਦਾ ਖਜ਼ਾਨਾ ਹੈ। ਗੁਰੂ ਗ੍ਰੰਥ ਸਾਹਿਬ ਤੁਸੀਂ ਪੜ੍ਹੋ, ਰੱਬ ਗੁਣੀ ਨਿਧਾਨ ਹੈ। ਆਪਾਂ ਅੰਮ੍ਰਿਤਮਈ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਉਹ ਗੁਣਾਂ ਦੇ ਖਜ਼ਾਨੇ ਦੇ ਗੁਣ ਉਹਨੇ ਗਾਏ ਜਿਹਦੇ ਉੱਤੇ ਉਹਦੀ ਕਿਰਪਾ ਹੋ ਗਈ। ਇਹਦੇ ਆਪਾਂ ਅਰਥ ਆਪਣੇ ਤਰੀਕੇ ਨਾਲ ਕੱਢਦੇ ਹਾਂ, ਪਰ ਇਹਦਾ ਅਰਥ ਅਸਲ ਵਿੱਚ ਇਹ ਵੇ ਵੀ ਜਿਹੜਾ ਰੱਬ ਦੇ ਗੁਣ ਗਾਉਂਦਾ ਨਾ, ਸਮਝੋ ਉਹਦੇ ਉੱਤੇ ਰੱਬ ਦੀ ਸਭ ਤੋਂ ਵੱਡੀ ਕਿਰਪਾ ਹੋ ਗਈ, ਉਹਦੇ ਉੱਤੇ ਰੱਬ ਦੀ ਸਭ ਤੋਂ ਵੱਡੀ ਬਖਸ਼ਿਸ਼ ਹੋਈ। ਮੈਂ ਜੋ ਬੇਨਤੀ ਤੁਹਾਡੇ ਧਿਆਨ 'ਚ ਰੱਖਣਾ ਚਾਹਨਾ, ਉਹਨੂੰ ਗਾਣ ਲੱਗ ਪਿਆ, ਗੁਣਾਂ ਨੂੰ ਸਮਝਣ ਲੱਗ ਪਿਆ। ਜਿਹਨੇ ਰੱਬ ਨੂੰ ਸੁਣਨਾ ਸ਼ੁਰੂ ਕਰਤਾ, ਉਹ ਗੁਣਾਂ ਨੂੰ ਸਮਝਣ ਲੱਗ ਪਿਆ। ਹੁਣ ਰੱਬ ਕੀ ਹੈ? ਆਪ ਗੁਣਾਂ ਦਾ ਖਜ਼ਾਨਾ। ਚੇਤੇ ਰੱਖਿਓ, ਤੇ ਜ਼ਰੂਰੀ ਹੈ ਜੇ ਰੱਬ ਦੇ ਨੇੜੇ ਕਿਸੇ ਨੇ ਹੋਣਾ ਹੈ ਤੇ ਉਹਨੂੰ ਗੁਣ ਧਾਰਨ ਕਰਨੇ ਪੈਣਗੇ। ਔਗਣਿਆਰਾ ਬੰਦਾ ਰੱਬ ਦੇ ਨੇੜੇ ਨਹੀਂ ਹੋ ਸਕਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਇਆ, ਪਾਤਸ਼ਾਹ ਨੇ ਬਚਨ ਕੀਤਾ, ਔਗਣਵੰਤੀ ਗੁਣ ਕੋ ਨਹੀਂ, ਬਹਿਨ ਨਾ ਮਿਲੇ ਹਦੂਰ। ਔਗਣਵੰਤੀ ਹੈ, ਗੁਣ ਕੋਈ ਵੀ ਨਹੀਂ, ਤੇ ਗੁਣ ਨਾ ਹੋਣ ਕਰਕੇ ਇਹਨੂੰ ਪਰਮਾਤਮਾ ਦੀ ਹਜ਼ੂਰੀ ਨਹੀਂ ਮਿਲਦੀ ਪਈ। ਚੇਤੇ ਰੱਖਿਓ, ਮੈਂ ਜਿਹੜੀ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਚਾਹੁੰਦਾ, ਜਿਵੇਂ ਜਿਵੇਂ ਬੰਦਾ ਗੁਣ ਧਾਰਨ ਕਰਦਾ ਹੈ, ਤਿਉਂ ਤਿਉਂ ਬੰਦਾ ਰੱਬ ਦੇ ਨੇੜੇ ਹੁੰਦਾ। ਫਿਰ ਹੋਰ ਇੱਕ ਬੇਨਤੀ ਕਰਾਂ, ਖਾਲਸਾ ਕੀ ਹੈ? ਖਾਲਸਾ ਗੁਣਾਂ ਦਾ ਇਕੱਠ ਹੈ। ਚੇਤੇ ਰੱਖਣਾ, ਖਾਲਸੇ ਦੇ ਨਾਮ ਵਿੱਚ ਗੁਣ ਨੇ, ਜੋ ਖਾਲਸੇ ਨੂੰ ਦਿੱਤਾ ਗਿਆ ਉਹਦੇ ਵਿੱਚ ਗੁਣ ਨੇ, ਜਿਹੜਾ ਦਿੰਦਾ ਪਿਆ ਉਹਦੇ ਵਿੱਚ ਗੁਣ ਨੇ, ਜਿਹਦੇ ਰਾਹੀਂ ਦਿੱਤਾ ਗਿਆ ਉਹਦੇ ਵਿੱਚ ਵੀ ਗੁਣ ਨੇ। ਉਹ ਸਾਰੇ ਗੁਣਾਂ ਦਾ ਖਜ਼ਾਨਾ ਹੈ। ਜੇ ਖਾਲਸੇ ਕੋਲ ਸਮਝ ਲਓ ਵੀ ਖਾਲਸੇ ਵਾਲੇ ਚਿੰਨ੍ਹ ਹੈਗੇ ਨੇ, ਤੇ ਉਹ ਜੋ ਚਿੰਨ੍ਹਾਂ ਦੇ ਵਿੱਚ ਜਿਹੜੇ ਗੁਣ ਛੁਪੇ ਪਏ ਨੇ, ਜੇ ਉਹ ਗੁਣ ਧਾਰਨ ਨਹੀਂ ਕੀਤੇ ਤੇ ਚੇਤੇ ਰੱਖਣਾ, ਚਿੰਨ੍ਹ ਆਪਣੇ ਆਪ ਵਿੱਚ ਕੋਈ ਬਹੁਤੀ ਕੀਮਤ ਨਹੀਂ ਰੱਖਦੇ। ਮੈਨੂੰ ਖਿਮਾ ਕਰਿਓ, ਚਿੰਨ੍ਹ ਹੈਗੇ ਨੇ ਖਾਲਸੇ ਵਾਲੇ, ਪਰ ਚਿੰਨ੍ਹਾਂ ਦੇ ਵਿੱਚ ਕੁਝ ਗੁਣ ਛੁਪੇ ਹੋਏ ਨੇ। ਕੇਸ ਰੱਖੇ ਨੇ, ਕੇਸਾਂ ਦਾ ਕੋਈ ਮਕਸਦ ਹੈ। ਸ਼ਰੀਸਾ ਪਾਈ ਹੈ, ਕੋਈ ਮਕਸਦ ਹੈ। ਇਹਨੇ ਤਨ ਉੱਤੇ ਕੱਪੜੇ ਦੂਜੇ ਪਾਏ ਨੇ, ਕਸ਼ਹਿਰਾ ਪਾਇਆ, ਇਹਦਾ ਮਕਸਦ ਹੈ। ਕੜਾ ਪਾਇਆ, ਇਹਦਾ ਮਕਸਦ ਹੈ। ਚੇਤੇ ਰੱਖਿਓ, ਇਹਨੇ ਕੰਘਾ ਰੱਖਿਆ, ਕੋਈ ਮਕਸਦ ਹੈ। ਉਹ ਜੋ ਮਕਸਦ ਹੀ ਨਹੀਂ ਮੈਨੂੰ ਪਤਾ ਵੀ ਮੈਂ ਕਿਉਂ ਇਹ ਮਕਸਦ ਕਿਸ ਕਾਰਨ ਧਾਰਨ ਕੀਤਾ, ਤੇ ਮੈਂ ਭਾਵੇਂ ਖੰਡੇ ਬਾਟੇ ਦੀ ਪੌ ਲਈ ਫਿਰਦਾ, ਮਤਲਬ ਮੈਨੂੰ ਇਹ ਤੇ ਨਹੀਂ ਪਤਾ ਨਾ ਮੈਂ ਲਿੱਤੀ ਕਿਉਂ। ਦੂਜੇ ਪਾਸੇ ਨਾਮ ਰੱਖੇਗੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਨਾਮਾਂ ਦੇ ਵਿੱਚ ਵੀ ਗੁਣ ਛੁਪੇ ਪਏ ਨੇ। ਕਦੀ ਖਿਆਲ ਕਰਕੇ ਵੇਖਿਓ। ਮੈਂ ਪਿਛਲੇ ਦਿਨ ਹੀ ਬੇਨਤੀ ਕੀਤੀ ਸੀ ਵੀ ਜਦੋਂ ਛਕਾਇਆ ਗਿਆ ਅੰਮ੍ਰਿਤ, ਤੇ ਅੰਮ੍ਰਿਤ ਛਕਾਇਆ ਜਿਸ ਜਿਹੜੀਆਂ ਵਸਤੂਆਂ ਪ੍ਰਯੋਗ ਹੋਈਆਂ, ਉੱਥੇ ਖੰਡਾ ਵਰਤਿਆ ਗਿਆ, ਸਰਬ ਲੋਹ ਦਾ ਬਾਟਾ ਵਰਤਿਆ ਗਿਆ। ਖੰਡੇ ਦਾ ਆਪਣਾ ਗੁਣ ਹੈ, ਸਰਬ ਲੋਹ ਬਾਟੇ ਦਾ ਆਪਣਾ ਗੁਣ ਹੈ। ਵਿੱਚ ਪਤਾਸੇ ਪਾਏ ਗਏ, ਪਤਾਸੇ ਦਾ ਆਪਣਾ ਗੁਣ ਹੈ। ਜਲ ਪਾਇਆ ਗਿਆ, ਜਲ ਦਾ ਆਪਣਾ ਗੁਣ ਹੈ। ਬਾਣੀ ਪੜੀ ਗਈ, ਬਾਣੀ ਦੇ ਆਪਣੇ ਗੁਣ ਨੇ। ਸ਼ੀਰ ਆਸਨ ਲਾਇਆ ਗਿਆ, ਜਿਹਨੂੰ ਅਸੀਂ ਕਹਿੰਦੇ ਆ ਵੀ ਇੱਕ ਗੋਡਾ ਸਿੱਧਾ ਰੱਖਣਾ, ਉਹਨੂੰ ਸ਼ੀਸ ਆਸਨ ਕਹਿੰਦੇ ਨੇ। ਇੱਕ ਗੋਡੇ ਨੂੰ ਮੁੰਦਾ ਮਾਰਨਾ, ਉਹਦਾ ਆਪਣਾ ਗੁਣ ਹੈ। ਇਹ ਸਾਰੇ ਗੁਣ ਸਨ ਜਦੋਂ ਖੰਡੇ ਬਾਟੇ ਦੀ ਪੋਲ ਦਿੱਤੀ ਜਾਂਦੀ, ਤੇ ਇਹਨਾਂ ਦੇ ਰਾਹੀਂ ਗੁਣ ਦਿੱਤੇ ਗਏ ਸੀ ਕੌਮ ਨੂੰ। ਇਹਨਾਂ ਦੇ ਰਾਹੀਂ ਸਿੱਖ ਦੇ ਵਿੱਚ ਗੁਣ ਧਾਰਨ
ਤੇ ਜਿਵੇਂ ਜਿਵੇਂ ਉਹਨਾਂ ਗੁਨਾਹ ਦੇ ਨਾਲ ਸਾਂਝ ਪੈਂਦੀ, ਇਹਦੀ ਜ਼ਿੰਦਗੀ ਬਦਲਣੀ ਸੀ। ਚੇਤੇ ਰੱਖਣਾ, ਕਦੀ ਖਿਆਲ ਕਰਕੇ ਵੇਖਿਓ, ਜਲ ਦਾ ਗੁਣ ਸੀ ਨਿਮਰਤਾ, ਪਤਾਸਿਆਂ ਦਾ ਗੁਣ ਸੀ ਮਿਠਾਸ ਆਵੇ ਦੀ ਜ਼ਿੰਦਗੀ 'ਚ, ਸਰਬ ਲੋਹ ਦਾ ਬਾਟਾ ਉਹਦਾ ਗੁਣ ਸੀ ਦੇ ਵਿੱਚ ਐ ਦ੍ਰਿੜਤਾ ਹੋਵੇ, ਲੋਹੇ ਵਰਗੀ ਦ੍ਰਿੜਤਾ। ਸਰਬ ਲੋਹੇ ਦੇ ਬਾਟਾ ਅੰਦਰੋਂ ਡੂੰਘਾ ਹੈ। ਉਹ ਡੂੰਘਾ ਹੋਣ ਦਾ ਮਕਸਦ ਸੀ ਵੀ ਇਹਦਾ ਮਨ ਡੂੰਘਾ ਹੋਵੇ, ਇਹ ਉਛਲ ਨਾ ਜਾਵੇ ਛੋਟੀ ਛੋਟੀਆਂ ਗੱਲਾਂ ਦੇ ਵਿੱਚ, ਡੂੰਘਾਈ ਹੋਵੇ, ਇਹ ਅੰਦਰੋਂ ਡੂੰਘਾ ਹੋਣਾ ਚਾਹੀਦਾ ਹੈ। ਚੇਤੇ ਰੱਖਣਾ, ਪਤਾਸਿਆਂ ਦਾ ਮਿਠਾਸ, ਸਰਬ ਲੋਹ ਬਾਟਾ, ਬਾਟਾ ਟੁੱਟਦਾ ਨਹੀਂ। ਕਦੀ ਕਦੀ ਖਿਆਲ ਕਰਕੇ ਵੇਖਿਓ, ਚੇਤੇ ਰੱਖਣਾ, ਸਰਬ ਲੋਹ ਦੇ ਬਾਟੇ ਨੂੰ ਤੁਸੀਂ ਉੱਤੋਂ ਥੱਲੇ ਸੱਟੋ, ਉਹ ਟੁੱਟਦਾ ਨਹੀਂ, ਪੇਡਾ ਤੇ ਹੋ ਜਾਏਗਾ ਪਰ ਟੁੱਟੇਗਾ ਨਹੀਂ ਕਦੀ। ਕੌਮ ਵੀ ਇੰਨੀ ਪਰਪੱਕ ਬਣਾਈ ਸੀ ਪਾਤਸ਼ਾਹ ਨੇ, ਅਬਦਾਲੀ ਵਰਗੇ ਕਈ ਤੋੜਨ ਆਏ। ਇਸ ਕੌਮ ਦੇ ਵਿੱਚ ਠੀਕ ਹੈ ਇੱਕੋ ਇੱਕੋ ਦਿਨ ਵਿੱਚ 30-30 ਹਜ਼ਾਰ ਦੀਆਂ ਕੁਰਬਾਨੀਆਂ ਹੋ ਗਈਆਂ, ਸ਼ਹੀਦੀਆਂ ਹੋ ਗਈਆਂ, ਪਰ ਇਹ ਕੌਮ ਟੁੱਟੀ ਨਹੀਂ, ਇਹ ਕੌਮ ਖਤਮ ਨਹੀਂ ਹੋ ਸਕੀ, ਇਹਦੀ ਦ੍ਰਿੜਤਾ ਨਹੀਂ ਜਾ ਸਕੀ। ਉਹ ਜਿਹੜੀ ਦ੍ਰਿੜਤਾ ਦਿੱਤੀ ਸੀ ਨਾ ਸਰਬ ਲੋਹ ਦੇ ਬਾਟੇ ਰਾਹੀਂ, ਉਹ ਦ੍ਰਿੜਤਾ ਨਹੀਂ ਗਈ। ਉਹ ਜੋ ਅੰਦਰ ਦ੍ਰਿੜਤਾ ਭਰੀ ਪਈ ਸੀ। ਬਾਣੀ ਕੀ ਹੈ? ਬਾਣੀ ਚੇਤੇ ਰੱਖਿਓ, ਸਰਬ ਲੋਹ ਦਾ ਬਾਟਾ ਵੀ ਹੋਵੇ, ਇਹਦੇ ਕੋਲ ਖੰਡਾ ਵੀ ਹੋਵੇ, ਪਾਣੀ ਵੀ ਹੋਵੇ, ਪਤਾਸੇ ਵੀ ਹੋਣ, ਬਾਣੀ ਨਾ ਪੜੀ ਜਾਵੇ ਤੇ ਖੰਡੇ ਬਾਟੇ ਦੀ ਪੌਲ ਤਿਆਰ ਹੀ ਨਹੀਂ ਹੁੰਦੀ। ਜਦ ਤੱਕ ਬਾਣੀ ਨਹੀਂ ਪੜੀ ਜਾਂਦੀ, ਪੌਲ ਤਿਆਰ ਹੀ ਨਹੀਂ ਹੁੰਦੀ। ਤੇ ਮੇਰੇ ਪਿਤਾ ਕਹਿੰਦੇ ਨੇ ਬਾਣੀ ਕੀ ਹੈ? ਬਾਣੀ ਦਾ ਗੁਣ ਤੂੰ ਰੱਬ ਨਾਲ ਜੁੜ ਜਾਣਾ। ਵਾਹ ਵਾਹ, ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਬਾਣੀ ਇੱਕ ਆਪ ਨਿਰੰਕਾਰ ਹੈ, ਬਾਣੀ ਗੁਰੂ ਹੈ। ਉਹ ਗੁਰੂ ਨਾਲ ਜੁੜ ਜਾਣਾ, ਰੱਬ ਨਾਲ ਜੁੜ ਜਾਣਾ, ਇਹ ਗੁਣ ਸੀ ਬਾਣੀ ਤੂੰ ਧਾਰਨ ਕਰਨਾ। ਨਿਮਰਤਾ ਆਣੀ, ਮਿਠਾਸ ਆਣੀ, ਗੁਰੂ ਪ੍ਰਤੀ ਪਰਪੱਕਤਾ ਆਣੀ। ਚੇਤੇ ਰੱਖਿਓ, ਅੰਦਰੋਂ ਡੂੰਘਾ ਹੋਣਾ। ਇਹ ਨਹੀਂ ਵੀ ਖੰਡੇ ਬਾਟੇ ਦੀ ਪੋਹ ਲੈ ਲਈ ਤੇ ਉਛਲਿਆ ਹੀ ਫਿਰਦਾ, ਸਾਰੀ ਦੁਨੀਆ ਨੂੰ ਸਤਾਹਣ ਵਿੱਚ ਹੀ ਲੱਗਾ ਦੂਜਿਆਂ ਨੂੰ। ਉਹੋ ਜਿਹਾ ਨਹੀਂ ਪਾਤਸ਼ਾਹ ਨੇ ਬਣਾਇਆ, ਵੀ ਡੂੰਘਾ ਹੋ, ਜਰਨਾ ਸਿੱਖ ਤੇਰੇ ਕੋਲ। ਕਿਉਂਕਿ ਜਦੋਂ ਭਗਤੀ ਬੰਦਗੀ ਵਾਲੇ ਪਾਸੇ ਤੁਰਨਾ ਤੇ ਜਿਵੇਂ ਜਿੰਨਾ ਤੈਨੂੰ ਜਰਨ ਦੀ ਸ਼ਕਤੀ ਵਧੇਗੀ, ਉਨਾ ਹੀ ਰੱਬ ਦੇ ਨੇੜੇ ਹੋਵੇਗਾ। ਇਹ ਗੁਣ ਨੇ ਸਾਰੇ ਜੀ। ਦਇਆ, ਭਾਈ ਦਇਆ ਸਿੰਘ ਆਏ, ਦਇਆ ਵਾਲਾ ਗੁਣ ਧਾਰਨ ਕਰਨਾ ਹੈ। ਧਰਮ ਸਿੰਘ ਆਏ, ਉਹ ਨਾਮ ਹੈ ਇੱਕ, ਚੇਤੇ ਰੱਖਿਓ, ਦਇਆ ਤੇ ਹੈ, ਪਰ ਜੇ ਧਰਮ ਦੇ ਮੁਤਾਬਕ ਦਇਆ ਨਹੀਂ ਤੇ ਮੈਨੂੰ ਖਿਮਾ ਕਰਿਓ, ਕਈ ਵਾਰੀ ਦਇਆ ਵੀ ਤੈਨੂੰ ਗਲਤ ਪਾਸੇ ਲੈ ਜਾਏਗੀ। ਚੇਤੇ ਰੱਖਣਾ, ਉਹ ਦਇਆ ਵੀ ਗਲਤ ਬਣਾ ਦੇਗੀ। ਧਰਮ ਹੋਣਾ ਜ਼ਰੂਰੀ ਹੈ, ਦਇਆ ਹੈ ਅੰਦਰ, ਧਰਮ ਹੈ ਅੰਦਰ, ਪਰ ਧਰਮ ਤੇ ਦਇਆ ਤਾਂ ਹੀ ਕੰਮ ਕਰਨਗੇ ਨਾ ਜੇ ਅੰਦਰ ਹਿੰਮਤ ਹੋਏਗੀ। ਕਿਸੇ ਉੱਤੇ ਦਇਆ ਆਈ ਹੈ ਤੈਨੂੰ, ਤੇਰਾ ਧਰਮ ਕਹਿੰਦਾ ਇਹਦੀ ਜਾਨ ਬਚਾ, ਪਰ ਜਾਨ ਬਚਾਉਣ ਵਾਸਤੇ ਖੁਦ ਕੋਲ ਹਿੰਮਤ ਚਾਹੀਦੀ, ਤਾਂ ਹੀ ਤੇ ਲੜੇਗਾ। ਜਿੱਤੇ ਰੱਖਣਾ, ਹਿੰਮਤ ਸਿੰਘ ਆਏ, ਹਿੰਮਤ ਵਾਲਾ ਗੁਣ ਧਾਰਨ ਕਰਨਾ। ਉਥੋਂ ਦਇਆ, ਧਰਮ, ਹਿੰਮਤ। ਅੱਗੇ ਆਂਦਾ ਮੋਕਮ। ਮੋਕਮ ਦਾ ਮਤਲਬ ਹੁੰਦਾ ਹੈ ਅੰਦਰ ਦੀ ਦ੍ਰਿੜਤਾ। ਤੂੰ ਲੜਨ ਲੱਗਾ, ਹਿੰਮਤ ਕੀਤੀ ਏ, ਪਰ ਜਦੋਂ ਲੜਨ ਲੱਗਾ, ਜਿਹਦੇ ਨਾਲ ਲੜਨਾ ਉਹ ਵੀ ਬੜਾ ਤਾਕਤਵਰ ਏ, ਹੁਣ ਉਹਦੇ ਨਾਲ ਲੜਨ ਵਾਸਤੇ ਤੈਨੂੰ ਬੜੀ ਦ੍ਰਿੜਤਾ ਧਾਰਨ ਕਰਨੀ ਪਏਗੀ। ਤੂੰ ਹਾਰੇਗਾ ਬਾਰ-ਬਾਰ, ਪਰ ਮੁੜ-ਮੁੜ ਕੇ ਲੜੇਗਾ ਤੇ ਇੱਕ ਦਿਨ ਜ਼ਰੂਰ ਜਿੱਤੇਗਾ। ਇਹ ਭਾਈ ਮੋਕਮ ਸਿੰਘ ਜੀ ਵਾਲੀ ਦ੍ਰਿੜਤਾ ਵਾਲਾ ਗੁਣ ਹੈ। ਉਸ ਤੋਂ ਬਾਅਦ ਫਿਰ ਆਂਦਾ ਸਾਹਿਬ ਸਿੰਘ। ਸਾਹਿਬੀ ਆਣੀ ਹੀ ਤਾਂ ਹੈ ਜੇ ਕੋਲ ਦਇਆ ਹੈ, ਧਰਮ ਹੈ, ਹਿੰਮਤ ਹੈ, ਮੋਕਮ ਹੈ, ਤੇ ਫਿਰ ਪੰਜਵਾਂ ਗੁਣ ਅੰਦਰ ਸਾਹਿਬੀ ਆਵੇਗੀ। ਸਾਹਿਬੀ ਕਹਿੰਦੇ ਮਾਲਕੀ, ਮਾਲਕ ਹੋਣਾ, ਮਾਲਕ ਹੋਣਾ। ਇੱਥੇ ਤੇ ਕਦੀ ਖਿਆਲ ਕਰਕੇ ਵੇਖੋ, ਗੁਰੂ ਸਾਹਿਬ ਨੇ ਸਿੱਖ ਨੂੰ, ਖਾਲਸੇ ਨੂੰ ਸਾਬ ਬਣਾ ਦਿੱਤਾ। ਤੁਸੀਂ ਲੱਖਾਂ ਦਾ ਕੱਪੜਾ ਪਾ ਲਓ, ਉਹ ਕੱਪੜਾ ਹੀ ਕਹਾਂਦਾ ਹੈ। ਇੱਥੇ ਕੁਝ ਕੁ ਡਾਲਰਾਂ ਦਾ ਕੱਪੜਾ ਜਦੋਂ ਗੁਰੂ ਸਾਹਿਬ ਦੇ ਹਜ਼ੂਰ ਆ ਜਾਏ, ਰੁਮਾਲਾ ਬਣ ਜਾਏ, ਅਸੀਂ ਰੁਮਾਲਾ ਨਹੀਂ ਕਹਿੰਦੇ, ਕਹਿੰਦੇ ਰੁਮਾਲਾ ਸਾਬ। ਸਾਬ ਸ਼ਬਦ ਨਾਲ ਲੱਗ ਗਿਆ। ਕਦੀ ਖਿਆਲ ਕਰਕੇ ਵੇਖਿਓ, ਉਹਦੇ ਨਾਲ ਸ਼ਬਦ। ਮੇਰੇ ਵਰਗਾ ਇੱਕ ਨਿਗੁਣਾ ਜਿਹਾ ਬੰਦਾ, ਆਮ ਮੇਰਾ ਇੱਕ ਨਾਮ ਹੀ ਹੈ ਸੁਖਵਿੰਦਰ ਸਿੰਘ, ਜਦੋਂ ਕੋਈ ਗੁਰੂ ਸਾਹਿਬ ਦੇ ਹਜ਼ੂਰ ਰਹਿੰਦੇ ਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿੰਦੇ ਆ, ਅਸੀਂ ਆਮ ਭਾਈ ਆ, ਪਰ ਜਦੋਂ ਕੋਈ ਸਤਕਾਰ ਨਾਲ ਬੁਲਾਉਂਦਾ ਤੇ ਸਾਨੂੰ ਕਹਿੰਦਾ ਭਾਈ ਸਾਹਿਬ। ਅਸਾਬ ਸ਼ਬਦ ਚੇਤੇ ਰੱਖਿਓ, ਸਿੰਘ ਸਾਹਿਬ। ਸਾਹਿਬ ਸ਼ਬਦ ਗੁਰੂ ਵਾਲਾ ਹੈ।
ये उधरों सत्कार दे नाल आपो अपने आप जिद्दन गुरु वाला बन गया, यकीन करिए उन्होंने साहब अपने आप ही मिल जाता है। ये आप जो कुछ हैगा ते है साहब रब, साहब गुरु। जदों ये गुरु नाल जुड़ जाता है तो फिर साहब बन जाता है। चेते रखियो, कभी ख्याल करके वेखियो, निशान आम निशान ने, गुरु घर का निशान निशान साहब हो जाता है। चेते रखियो, इत्थे चवर चवर नहीं कहांदा, चवर साहब हो जाता है। रुमाला रुमाला नहीं कहांदा, रुमाला साहब हो जाता है। इसे जिहड़ी चीज गुरु नाल जुड़ गई वो साहब बन गई। मैं तुहानूं खिमा करियो, मैनू जिहड़ा गुरु दे नाल जुड़ गया वो भी साहब बन गया, वो भी साहब बनया। तो हर चीज दे विच ना गुण छुपे है, दया वाला गुण, धर्म वाला गुण, हिम्मत वाला गुण, मोकम वाला गुण, साहब सिंह वाला गुण, सारे गुण ही नहीं। मैं बेनती की भी खालसा की है गुणा का इकट्ठ, खालसा की है गुणा का इकट्ठ है। ते जे गुण नहीं कोल ते मैनू खिमा करियो, बादशाह कहते औगण नहीं कट्टे जाने। बड़े ध्यान नाल बेनती सुनियो, गुरु ग्रंथ साहब की बाणी का एक वचन है, उत्थे पिता ने एक फरमान किया, अब बड़ा कमाल का वचन है, सब नूं अपने अंदर नज़र मार के वेखनी चाहिए। ये इहो जिहा वचन है। गुरबाणी पता की है, गुरबाणी एक शीशा है। मैं आपको बेनती करा, वो शीशा जिहदे विच सिख ने अपना अंदर वेखना है। चेते रखियो, बाहर नहीं, अपना मन वेखना ओहदे विच, क्योंकि गुरु मनो वेखदा है। जदों भी वेखदा है, श्री गुरु गोबिंद सिंह साहब का दीवान सजिया, सजे हुए दीवान दे विच अज गुरु कलगियां वाले पिता ने एक बात कह दी। बादशाह कहंदे हाजर गैर हाजर, गैर हाजर हाजर। बड़ी पहेली सी। श्री गुरु गोबिंद सिंह साहब जी कहंदे हाजर गैर हाजर, गैर हाजर हाजर। प्यार वाले सिख बैठे सन, गुरु गोबिंद सिंह साहब नूं कहन लगे, दाता समझ नहीं आई गल, मेहर करके समझाओ। श्री गुरु गोबिंद सिंह साहब मुस्कुरा पे ते पिता कहंदे भी जेड़े सिख राती पहरे ते सन उन्होंने सद के लियाओ, जेड़े राती किले का पहरा दे रहे सी उन्होंने सद के लियाओ। सिखा नूं सद के लियांदा गया, गुरु के हजूर आ गए। गुरु कलगी वाले पातशाह ने 4 सिख सन। ओ श्री गुरु गोबिंद सिंह साहब कहंदे भी दो नूं पुछिया भी राती की होया, कित्थे सी तुसी? वेखियो ध्यान नाल गल सुनियो। हुण भावना वाले सिख नूं पता है भी गुरु नूं सब कुछ पता है। मैं तुहानूं बेनती करा, जिहड़ा भावना वाला है ना सिख, जिन्हों जिहड़ा गुरु नूं साक्षात जानदा, उन्होंने सारा पता। साडे पिंडां वाल दी एक घटना है, सच्ची घटना है, मेरे मित्र ने सुनाई। पुराने समय च ना पहला पानी जिहड़ा लगया करदा सी, वो पानी नहरां दा खेती नूं लगया करदा सी। शायद तुहानूं पता होवे, पैलियां नूं पानी लाना ते पानी नहरां दा लगदा सी ते नहरां दे पानी उत्ते वारी हुंदी सी भी अज दी वारी, अज दी वारी, इहदी वारी। 2 भरा सी सके ते हुण जदों नहर दा पानी आंदा है ना, इक्को दम ही आंदा, 5-7 मिनट ही लगदे ने, किला भर जांदा। उस तो बाद दूजा, क्योंकि पानी दा वाह खुला हुंदा है। वो पानी सी लाना किधरे, एक भरा ने थोड़ा टाइम ज्यादा पानी ला लिया, दूजे नूं पानी घट मिलिया। उन्हें कहा भी तू मेरा पानी वड्डिया, अज 5 मिनट पहला पानी वड्ड लिया। वो कहता मैं नहीं वड्डिया। वेखियो बेनती सुनियो, उन्हें परे इकट्ठे कर ली, पंचायत इकट्ठी कर ली। पंचायत कहती भी, पंचायत च उन्होंने कहा भी तू पानी वड्ड लिया 5 मिनट पहला। वो कहता जी मैं नहीं वड्डिया। मैं बेनती कर लगा, भावना वाली गल सुनियो। कहता मैं नहीं वड्डिया। कहता भी चंगा नहीं वड्डिया ना, तू कहना है एक काम कर, गुरुद्वारा साहब वड़ के सौं खा लै। साडे लोगों की हालत वेखियो। उन्होंने क्या केसी इशनान कर, उन्हें कर लिया। केसी इशनान कर लिया, नहा लिया। नहा के ते जदों गुरुद्वारा साहब तुरन लगा ना,
अंदर कंब गया, पंचायत के अगे हथ जोड़ के खलो गया, कहता जिहड़ी सजा लानी है ला दिओ, मैं गुरुद्वारा साहब कसम नहीं खानी जा। देखियो कहता पानी मैं वड्डिया, मैं झूठ बोलदा सा, मैं सोचदा सी सर जेगा, मैनू जिहड़ी सजा लाओगे ला दिओ, अगली बार दी वारी जिहड़ी सारी है भरा नूं दे दिओ, कोई चक्कर नहीं। जे तुसीं कहो ना गुरुद्वारा साहब जाके झूठी सौं खा लै, मैं वो नहीं खानी। तुसीं समझ सकदे हो भावना नूं, उस सिख दी भावना, उस नूं अंदरों वेखियो, वो किन्ना क गुरु साहब नूं समझदा होएगा, वो किन्ना क गुरु साहब नूं नेड़े जानदा होएगा, जिहड़ा इन्नी गल हार के गुरु उन्होंने यही सी ना कसम भी खानी है, पर डरदा सी भी नहीं मना, सारी दुनिया को झूठ बोल सकदा, उन्होंने बापू नूं ते पता है ना भी मैं पानी वड्डे है, उन्होंने इस गल की समझ है ना कि मैं पानी वड्डिया होया है, ते जे मैं ओदे सामने जाके ओदी सौं खा के झूठ बोलता, मेरा भला कित्थे होना। कदी ख्याल करियो अंदर नूं, ये साडे अंदर नूं झंझोड़दियां ने गल्लां। लोकां ने कहा उन्होंने सियाणे सन, लोग सूझवान सन, वो कहंदे भी मन गया, इहनूं छड्डो गल नूं, इत्थे भी ये मन गया, इहदे अंदर कोई रब्बी भै आ जागिया, ये मन गया। फलाणे समय च झूठ हुंदा सी, सच हुंदा सी, लोकी कहंदे सब तो वड्डा सच की है, ये गुरु कोल जाके कह दे भी मैं काम कीता जां नहीं कीता सी मन लवांगे। सब तो वड्डी सौं हुंदी सी, चेते रखियो, इस तो वड्डी सौं कोई नहीं सी। मैं जिहड़ी बेनती कर रहा, क्योंकि उदों समझते सन लोग गुरु जागदा है, गुरु हाजिर है, गुरु नूं पता है। ते मैनू खिमा करियो, गुरु अज भी हाजिर ने, ये मत कहिए भी गुरु अज नहीं है, अज भी वही गुरु गोबिंद सिंह साहब ने, वही गुरु नानक साहब ने गुरु ग्रंथ साहब के रूप में साडी मत वो नहीं रही सिखां बारे। सिख सन भावना वाले, सतगुरु नूं कहंदे भी तुहानूं पता है सारा, सच्चे पातशाह कहंदे भी नहीं बोल के दसो, असीं गल कहीए उस गल का नितारा करो। सिखां ने कहा श्री गुरु गोबिंद सिंह साहब राती आनंदपुर साहब दे विच पुतलियां दा मेला लगा सी, साडा मन कीता भी पुतलियां वाला मेला वेखना है, चेते रखियो। पुतलियां वाला मेला वेखण वास्ते असी सलाह बना ली भी 2 जने अज चल जाओ, 2 जने कल चल जाएंगे। जेड़े उत्थे गए सी वो कहण लगे दाता चले ते गए सां, पर तेरे भै करके मुड़ मुड़ के ख्याल इत्थे ही रहिंदा सी, मन तन उत्थे सी, बार बार मन कहंदा सी जे गुरु नूं पता लग गया ते गुरु की कहणगे, जे गुरु नूं पता लग गया ते गुरु की कहणगे। सतगुरु ने कहा जेड़े इत्थे सी तुसी भी दसो, सच्चे सन कहंदे गुरु गोबिंद सिंह साहब सच्ची गल ए वे भी असी सीगे इत्थे, मन साडे उत्थे सी भी अज इन्हां ने पुतलियां दे मेले च पता नहीं की वेख लेना जिहड़ा कल असी नहीं वेखना। अज ये जिहड़े वेखण गए ने पता नहीं की वेख के आणगे जिहड़ा कल साडे कोलों वो मेले विच ना वेखण होवे। श्री गुरु गोबिंद सिंह कहंदे मैं इसे करके कहा सी जिहड़े हाजिर ने वो गैर हाजिर होए फिरदे ने, जिहड़े गैर हाजिर ने वो हाजिर होए फिरदे। मतलब भाव ए भी कोई बैठा तन करके इत्थे बैठा है, मन इत्थे नहीं। ते मैनूं खिमा करियो, गुरु साडा अंदर वेखदा। मैं जिथों गल आरंभ कीती हो, गुरु एक शीशा है, ये वो शीशा है जिहदे राहीं असीं अपना अंदर वेखना है। बस भी मैं की हाँ, किसी नूं पुछण दी लोड़ नहीं पैनी। मैं गल कर रहा सा भी सुनन दे नाल तेरी जिंदगी च गुण आणगे, ते खालसा गुणां दा इकट्ठ है, गुणां दा घर है खालसा। जिवें जिवें खालसे दे विच गुण वधने ने, ते मैं चेते रखियो एक सच्चाई है, गुरु ने गुरु नानक साहब तो लैके श्री गुरु गोबिंद सिंह साहब जी तक 239 साल मेरे पातशाह ने गुण ही भरे ने खालसे दे अंदर। वो गुण ही भरे सन। जदों गुरु अंगद देव साहब की वारी आई सी, गुण भरिया सी हुक्म मनण दा। जिस गुरु गोबिंद सिंह
जिस गुरु अंगद देव साहब का ज्योति जो दिवस ना, कदी वेखियो मैं हैरान हो गया सतगुर का इतिहास जदों पढ़दा, हुक्म ही हुक्म मन्निया गया, बस हुक्म ही हुक्म। जे गुरु अंगद देव पातशाह जी नूं भाई लहणे नूं गुरु नानक साहब ने कहा, लहणिया धर्मशाल दे विच चूही मरी पई है ते बाहर कढ दे, एक मिनट नहीं लाया, उस चुक के उन्होंने बाहर कढ दिता। जे गुरु नानक साहब नदी ते नहान गए ने, ठंडा दे दिन ने, बरसात बहुत पई, सारे सिख इधर उधर छिप गए ते गुरु अंगद देव नदी के किनारे कपड़े फड़ के खलोते रहे। यकीन करियो घटनावां कंबादां दियां ने अंदर। मैं तुहानूं बेनती करा, असीं समझदे नहीं इस गल नूं, असीं उह भावना नूं समझदे नहीं ते ना ही समझ सकना है। मैं भी उहदे विच ही हां। संगत सारे सिख आले दुआले हो गए जदों गुरु नानक साहब नदी तो नहा के निकले ते बरसात पै रही ते भाई लहणा गुरु अंगद देव साहब ने कपड़े संभाले हुए ते पातशाह ने के लहणिया सारे जाके इधर उधर छुप गए, तू क्यों नहीं गया? ते जवाब दिता सी, तुसीं ते कहा सी इत्थे खड़ा रह, चेते रखियो, तुसीं कहा सी कपड़े फड़ के खड़ा रह, ते सतगुरु मैं इत्थे ही कपड़े फड़ के खड़ा रहा। देखियो गल भी, तुसीं कहा भी कपड़े फड़ के लहणे आ खलोता रो, ते लहणा कपड़े फड़ के खलोता रहा, लहणा हिलिया नहीं किसी पासे। कदी उस भावना नूं समझो तुसीं, नहीं तो होर कोई ਵੱਡੇ ਵੱਡੇ कई बारी इधर उधर हो जाते हैं। श्री गुरु नानक साहब ने अज आवाज मारी है ते आख्या रंधावे नूं, अजिता ਉਹਦਾ नाम क्या, अजिता जी बाहर वेखियो जरा रात किन्नी क लंघ गई है। अपने मुताबिक तारियां नूं वेख के दस दिता। फिर आवाज मारी भगीरथ नूं, भगीरथ जी ने अपने मुताबिक दस दिता। बाबा बुढ़ा साहब नूं आवाज मारी, अपने मुताबिक दस दिता। ऐनी लंघ गई है, ऐनी बाकी है। जदों गुरु अंगद साहब बाबे लहणे नूं कहा, लहणिया बाहर जाके वेख रात किन्नी क बाकी ते किन्नी लंघ गई। शब्द कहा सी सतगुरु, जिन्नी लंघाती उन्नी लंघ गई, जिन्नी रख ली उन्नी बाकी है। तुसीं समझ सकते हो उस भावना भी, जिन्नी क तुसीं कहंदे हो लंघ चुकी है, लंघ गई है। ते इसे करके पातशाह ने कहा सी, हुक्म मन्निया होवे प्रवान, तां खसमे का महल पाए सी। खसम का महल पाना है ना, ते गुरु अंगद देव साहब जी का जीवन इस सिख नूं गल सिखांदा भी हुक्म मन। बस चेते रखियो, सारे गुण आ जाते हैं जिदन कोई हुक्म मनना सीख जाता है। जिदन कोई गुरु अंगद साहब जी ने एक बचन कहा सी, इस बचन नूं ध्यान नाल सुनियो। उत्थे पिता ने कहा, जिस प्यारे स्यों ने तिस आगे मर चलिए। असीं दे अर्थ अपने तरीके नाल कर देने जी, जिदों अपने प्यारे नाल नेवे उहदे तो पहला ही मर जावे। नहीं साध संगत, इहदे अर्थ बड़े प्यारे ने। वो कहंदे ने, जे तैनूं तेरे प्यारे नाल प्यार है ना, ते अपने प्यारे दे अगे मर के रारे नूं सिहारी लगी है, जिहदा मतलब बंदा मर के चलिए। चलिए मतलब तुरदा रह, अपने प्यारे दे अगे मर के तुरदा रह। भाव अपना आप मार के जिधर नूं तैनूं तेरा प्यारा तोरदा उधर तुरिया चल। तेरी अपनी कोई विचार ही ना होवे, तैनूं जो तेरा प्यारा कहंदा पिया उधर तुर। बस जिस प्यारे से ने, जिस प्यारे से ने तिस आगे मर चलिए। त्रिग जीवन संसार ताके पाछे जीवना। पाछे जीवना मतलब ओदे तो पिछे हो के जीना। जेड़ा हुक्म करता है, जेड़ी वो गल कहंदा है, उस गल तो पिछे हो के जरा जीना है। ते पातशाह कहंदे उत्ते त्रिग है, वो किसी कीमत विच नहीं आंदा। हुण जिवें जिवें हुक्म मन्नेगा, ते रखियो त्यों त्यों गुण आणगे जिंदगी च।
ते गुरु साहब ने बचन किया, गुनाह का होवे वासुला कट वास लई जै, जे गुण होवन साजना मिल सांझ करीजै। कमाल दी पंक्ति है, मैनू खिमा करियो अज कोड़ा सच कहन लगा। साडी सांझ बनदी है जातां वेख के, साडी सांझ बनदी है कारोबार वेख के, साडी सांझ बनदी है अपने कोई इलाके वेख के, साडी सांझ बनदी है कुछ होर दुनियावी पत्थर वेख के। मेरा गुरु कहंदा नहीं, तू सांझ बनानी ते गुनाह नूं वेख के बना। यही कहा ना गुरु ने, सांझ करीजै गुनाह कहरी, छोड़ अवगुण चलीए। अवगुण छड़ दे, क्योंकि बाबा कबीर एक गल कहंदे ने, दुनिया के लोगों उत्थे बचन किया बाबा कबीर ने, कबीर रस को गांडो चूसी है, गुण को मरिए रोए, औगणिया रे मानसा भलो न कहे कोई। जिहड़ा औगणा नाल भरिया है ना, उहनूं दुनिया चंगा नहीं कहंदी। तुसीं कदी ख्याल करके वेखियो, कदी किसी चोर ने कहा भी मैं चोर हाँ, किसी नूं पुछ लियो। कदी किसी बेईमान ने गल आखी भी मैं बेईमान हाँ, किसी नूं पुछियो। धोखा देने वाले ने कदी कहा भी मैं धोखे देना दुनिया नूं, मैं धोखेआ, मैं धोखेबाज। आ बंदा जरूर कहता मैं बड़ा शरीफ हाँ, आ बंदा बड़ा कहता मैं कदी झूठ नहीं बोलिया, क्योंकि इनू पता है शरीफ होना एक गुण है, झूठ कदे ना बोलना एक गुण है। जिथे रखियो बंदा पैसे गिनता होवे ना ते कोई उत्तों आ जाए, ये पैसे लको लैंदा है। बंदा पाठ करता होवे ना, कोई उत्तों आ जाए तो कहता भी गुटका उहदे सामने फड़ के बह जाता भी उन्हें पता लग जाए भी मैं पाठ करता हाँ। चिते रखियो, उन्होंने दसना चाहता है भी उन्होंने पता लग जाए, क्योंकि ये गुण है। एक बाणी पढ़ना गुण है, बंदा दूजियां नूं गुण दसदा है, क्योंकि पता गुणां दे नाल इज्जत बनदी है, औगणां दे नाल नहीं बनदी। ते मेरे गुरु ने अमृतमई बाणी च बचन कीता, उत्थे सतगुरु कहंदा नानक औगण जेतड़े ते गली जंजीर। किहड़ा बंदा दुनिया विच ऐसा जिहड़ा जंजीरां पवा के जीना चाहता है? तुसीं कदी वेखियो कोई जंजीरां ते नहीं ना पवा के जीना चाहता भी मेरे गले च जंजीरां होण ते वो जंजीरां जिहदे हत्थ विच होण वो जिधर मर्जी मैनूं खिच्ची जाए। गुलामी यही है ना जी, इहदा ना ही गुलामी है भी जंजीरां पाईयां ने ते तुहानूं जिधर मर्जी खिच्चदा अपने हुक्म नाल। काम ने बंदे नूं जंजीर पाई है वो खिच्चदा है, क्रोध ने जंजीर पाई वो खिच्चदा है, अंकार ने जंजीर पाई वो खिच्चदा है। यही होंदा ना। गुरु साहब कहंदे ने भी आ जंजीरां ने, नानक औगण जेतड़े तेते गली जंजीर। हुण औगण मुक्कणगे किवें? जे गुण होण तां कटियन से भाई से भी। तेरे गुण ही तेरे भरा ने। इहदा मतलब पता की है? जिन्हां कोल गुण ने उन्हां नूं ही भरा बना, जिन्हां कोल गुण ने उन्हां नाल ही सांझ पा। बाणी अपने को तो मैं कुछ नहीं कह रहा ना जी। गुरु ग्रंथ साहब कहते ने सुनिए सरा गुनाह के गा। जदों तेनों सुनना आ जाएगा ना, सुनन दे नाल गुनाह दा सरोवर बन जाएगा। तू गुनाह दे सरोवर दे नाल जिंदगी लबालब भरी जाएगी। सरा दा मतलब है सरोवर। सुनिए शेख पीर पातशाह, दो शब्द ने बड़े प्यारे, एक होंदा पातशाह, एक होंदा बादशाह। दो शब्द ने। कदी ख्याल करके वेखियो गुरुआं दे नाल एक शब्द जुड़दा पातशाह, गुरुआं नाल कदी भी शब्द बादशाह नहीं जुड़िया। पता तो नहीं कारण पता कि बाद दा मतलब होंदा लड़ाई। जेड़ा लड़ाइयां कर करके शाह बनता है, जेड़ा लड़ाइयां दा शाह वे, जिन्हें कदी किसे राजे नूं रालिया, कदी किसे राजे नूं रालिया, युद्ध कीते लड़ाइयां कर करके शाह बनिया, बादशाह। दूजे पासे शब्द है पातशाह। पात दा मतलब होंदा पत, पत दा शाह। गुरु की है, गुरु सिख दी पत दा शाह वे।
इस करके सिख गुरु नूं पातशाह कहंदा है, बादशाह नहीं कहंदा। ते गुरु साहब ने अमृतमई बाणी च बचन कीता, पातशाह कहंदे दाता जिन्हों तू दुनिया विच अपनी सिफत सलाह देती ना, हे मेरे परमात्मा जिन्हों तू दुनिया विच अपनी सिफत देती है, गुरु नानक साहब कहंदे मेरी नज़रां विच सारियां तू वड्डा पातशाह हो, जिसनों बख्शे सिफत सलाह नानक पातशाही। इनू बिंदी ला के पढ़ोगे ज्यादा पता लगेगा। पातशाही, पातशाह वो सारियां तू वड्डा पातशाह है, सब तू वड्डा पातशाह। ते जिन्हें सुनना है रब नूं, उहदे कोल की होना है? रब दी सिफत सलाह। ज्यों ज्यों रब दी सिफत सलाह होएगी, गुरु नानक साहब कहंदे मेरी नज़रां चो पातशाह है, मेरी नज़रां च ओही शेख है, मेरी नज़रां च ओही पीर है जिन्हें रब नूं सुन लिया है। सुनिया शेख पीर पातशाह, सुनिया अंधे पावें राह। जदों कोई रब नूं सुनदा है ना, परमात्मा नूं सुनदा है, ते कहंदे ने अज्ञानता दे हनेरे विच अन्ना होया होया मनुख। क्योंकि गुरु साहब ने ना, मैं पिछले दिने भी बेनती की सी तुहानूं भी जिहड़ा अखां तू अन्ना है ना, ओनू गुरु कहंदा भी ये कोई वड्डी गल नहीं। पातशाह कहंदे अंधे ए ना अखियन जिन मुख लोयन नाही। लोयन भी अखां नू कहंदे। अंधे ए ना अखियन जिन मुख लोयन नाही। ते पातशाह फिर अन्ने कौन ने? कहंदे अन्ने ओन ने जे सब थां ते वसदा होया रब जिन्हां नूं विखाई नहीं पैंदा। अंधे सही नानका जे खसमों कुत्थे जाए, जेड़े खसम तू खाली चले गए। बाबा कबीर ने वचन कीता। बाबा कबीर कहंदा कबीर मैं दुनिया नूं वेखना पिया, मानक मोती बिथरे अंधा निकसियो जाए। रस्ते विच मोती विखरे पे ने, मानक विखरे पे ने। वो मानक मोती कादे ने? चंगे गुण। जोत बिना जगदीश की जगत उलंघे जाए। गुरु साहब ने होर एक बाणी विच बचन कीता। जदों मैं देखो गल कर रहा, अन्ने दी परिभाषा की है, बड़े ध्यान नाल बेनती सुनी। छोटी जी गल कहदा, एक दुनियावी अन्ना भी होवे ना, वो किसी सहारे नाल तुरदा है। कभी ख्याल करके देखना, ओनू जदों सहारा मिल के जिधर नूं, क्योंकि ओनू पछाण नहीं, ओनू जिन्ने फड़े आ राह विखाण वाला जिधर नूं पा देगा उधर नूं तुर पेगा। चाहे ओनू शहर दे राह पा दे, चाहे ओनू मड़ियां दे राह पा दे। यही होया ना जी। गुरु साहब कहंदे यकीन कर, जिहड़ा बंदा अज्ञानता दे हनेरे विच अन्ना है ना, उत्थे ते पातशाह ने कहता प्रजा अंधी ज्ञान बिन कूड़ कुसत मुखों अलाए। जदों अज्ञान भरिया जिंदगी विच, उदों तू मुंह तू कूड़ ही बोलदा है, कुसत ही बोलदा है, कुछ नहीं हो। ये गुरु साहब दे वचन ने। ते मेरा सतगुरु कहंदा है, इसे करके खरे सिख नूं अरदास करनी सिखाई। ते सिख नूं क्या अरदास करया कर, जदों गुरु कोल आना है हाथ जोड़िया कर, तरला लिया कर, हम अंधले अंध बिखै बिख राते, क्यों चाला गुर चाली। हे गुरु मैं विकारां दे हनेरे विच अन्ना हो चुकिया, ते विकारां दा जहर फकी जाना पिया। दिन रात विकारां दा जहर खाना। हम अंधले अंध बिखै बिख राते, क्यों चालै गुर चाली। सतगुर दया करे सुख दाता, हम लावें आपन पाली। थोड़ी जी शांति रखियो, गल समझ आए। एक दो मिनट ही होर ने बस। तुहानूं पता कदी जदों विआह हुंदा ना, कदी ख्याल करके वेखियो, जदों विआह दा टाइम हुंदा ते विआह दे समय एक रीत है सिख धर्म दे विच, उस रीत नूं असीं कहंदे आ पल्ला फड़ाना। जदों तक ते प्यो धी दा पल्ला नहीं फड़ांदा, प्यो अपनी धी दी जिम्मेवारी निभांदा सारी।
पहली गल तो जो प्यो अपनी धी का पला जिन्हों फड़ाना है ना, बड़ी कोख पड़ताल करता है भी जिन्हों मैं अपनी धी का पला फड़ाना है वो इस लायक होवे भी मेरी धी की इज्जत रख सके, मेरी धी नूं सुख दे सके। यही होंदा ना जी, हरेक बाप ये सोचता। चलो उन्हें खोज पड़ताल करके धी लई चंगा वर लभ लिया, गुरु साहब की हजूरी च बैठे ते अरदास हुई, अरदास आख्या पल्ला फड़ाओ, ते पिता ने या वड्डे ने उठ के आन के जदों पल्ला फड़ा दिता ते पल्ला फड़ाण तो बाद हुण जिहदे लड़ ला दिती ओदी जिम्मेवारी बन जाती ओदे सुख दी, ओदे दुख दी, ओदी पत दी, ओदी बेपती दी। चेते रखियो, असीं कहने हैं ना इहदे तेरे लड़ लगी है, शब्द ने साडी जिंदगी दे भी भलिया तेरे लड़ लगी है तां कोई दूजा बेपती कर गया, ये तेरे लड़ लगी है तां भुखी मरदी पई है। इहदा मतलब शब्द गल ते ही कि ना भी तेरे लड़ लाती। मेरा गुरु ग्रंथ साहब सच्चा पातशाह बचन पढ़ के देखियो, कहते ने गुरु की ये सिख दा मां बाप ते सारी दुनिया जा सिख की ने बच्चे, ते जदों कोई गुरु दा बन के रहिंदा है ना ते गुरु इस बच्चे नूं, गुरु इस जीव रूपी धी नूं सारे गुण सिखा के ना इहदे लायक इक्को ही पति लभदा है, वो है परमात्मा वाहिगुरु। ते वाहिगुरु परमात्मा पति लभ के ते सिख रूपी धी नूं वाहिगुरु परमात्मा दे लड़ ला दिंदा है। ते फिर गल कहंदा हब्बे साग कुड़ावे जिठे तो पल्ले तेंडे लागी। ते जिदन ए जीव रब दे पल्ले लग गया, चेते रखियो रब दे पल्ले लगन नाल रब फिर आप ही जिधर लैके जांदा रब ही लैके जांदा। डॉक्टर दी घर वाली डॉक्टरनी नहीं हुंदी, पर लोकी ओनू भी कहंदे डॉक्टरानी। चेते रखियो शब्द ने जिदन कोई रब नाल जुड़ जाता है ना वो भी रब वर्गा ही बन जाता पूरा। वो जिन्हों असीं कहने अंधे पावे राह, वो अज्ञानता दे हनेरे विच कोई अन्ना सी ते अन्ने नूं गुरु ने परमात्मा दे गुण सुना के सही राह उत्ते पा दिता, सही रस्ता विखा दिता। इसे करके कहा जिथे बचन किया हम अंधले ज्ञानहीन अज्ञानी, असी अंधले हाँ ज्ञान तू हीने हाँ, हम अंधले ज्ञानहीन अज्ञानी क्यों चले मार्ग पंथा, हम अंधले को गुर अंचल दीजा। सानू अन्निया नू गुरु पल्ला फड़ा दे अपना, ते गुरु दा पल्ला की है? गुरु कहंदा तू मेरे कोल आएगा मैं तेनू रब दा पल्ला फड़ा देगा, तेनू रब नाल जोड़ देहांगा। हम अंधले को गुर अंचल दीजै जन नानक चलै मिलंथा, असी मिल के तुर सकीए, असी तेरे नाल मिल के तुरीए। गुरु सिख च घाट नहीं रहन देनी चाहता। चेते रखियो गुरु अंगद देव साहब महाराज एक जिंदगी का दुखान ते साडी दा अहंकार की एक कमजोरी है। अहंकार ना ते किसी नूं अपने बराबर वेख सकता, ना किसी नूं गांह वेख सकता अपने। ये सब तो वड्डी मजबूरी है। परिवारक पद्धर ते कह लो, मनुखी पद्धर ते कह लो, देश पद्धर ते कह लो, कौम पद्धर ते कह लो, जिथे मर्जी कह लो, अहंकार की इको ही एक मुश्किल है। ये ना अपने बरोबर देख सकता है, ना अपने अगे वेख सकता किसी नूं। जिहड़ा इहदे बरोबर आन लगे ते ओहदे नाल भी नफरत करता है, जिहड़ा इहदे तों अगे लंघण लगे, कोई कौम अगे लंघ जाए, दूजे लोग उहनूं फिर किसी ना किसी तरीके मारना शुरू कर देंगे। कोई देश अगे लंघ जाए, वो देश नूं दूजा देश ढाना चाहता है, क्योंकि उहनूं लगदा भी मेरे अहंकार नूं सट वजी है। चेते रखियो खडूर साहब की धरती ते एक तपा रहिंदा सी, तपे की थोड़ी जी चर्चा सी आले दुआले, लोकी उहनूं मनदे सी। गुरु अंगद देव साहब जी नूं गुरु नानक साहब ने तपे खडूर साहब भेज दिता सी। यह भी एक प्यारी घटना है। मैं तुहानूं बेनती करा सिख इतिहास पढ़िया सुनिया करो। जदों खडूर साहब आए सी ना श्री गुरु नानक साहब महाराज, वाहिगुरु गुरु अंगद देव साहब महाराज, क्योंकि करतारपुर तो गुरु साहब ने कहा सी खडूर साहब चले जाओ,
आप जी जदों खडूर साहब आए तो खडूर साहब आन के माता भराई दे घर रुके सन। जिते मैं छोटी जी गल कहन लगा, माता भराई दे घर आ के बड़े ध्यान नाल नुकता फड़ियो साध संगत। भराई इनू तां कहंदे सन, इहदे 7 भरा सन ते कल्ली भैन सी ते नां पै गया सी भरावां वाली भराई, नां अगे भराई पै गया। माता भराई बड़ी प्यार करदी सी गुरु नानक साहब के चरनां नाल। खडूर साहब आ गए, खडूर साहब घर सी माता भराई दा। माता भराई दे घर आन के अंदर बह गए। गुरु नानक साहब ज्योति जो समा चुके सन। हुण कुदरती है सिखां नूं ते इह सी ना भी गुरु मिले, गुरु के दर्शनां तो बिना तो सिख रह नहीं सकता। सिखां ने सोचा भी गुरियाई गुरु अंगद दे पातशाह कोले ते गुरु अंगद देव नजर नहीं आते पे। सिखां ने आपस में मिलकर सलाह की भी बाबे बुढ़े नूं गुरु नानक साहब ने एक वर दिता सी, एक बख्शिश की सी, बुढ़िया तेथों ओले कदे ना हो सन। ये बाबे बुढ़े नूं कहा सी भी किसी भी रूप विच होवांगा ना, मैं बुढ़िया तू मैनू लभ लेगा, तेरे तू ओले कदी नहीं होवांगा। संगत नूं पता सी। संगत ने बाबे बुढ़े नूं बेनती की। गुरु नानक साहब वाली घोड़ी सी जिहड़ी, वो लित्ती नाल ते लभदे लभदे तुरदे तुरदे माता भराई दे घर आ गई। चेते रखियो, आगे नुकता फड़ियो जरा। माता भराई दे घर आए ते गुरु अंगद साहब ने कहा सी, भूआ लग, भूआ कहंदे सन उन्होंने। उन्होंने कहा, भूआ जी मैं तुहाडे घर रुकना है ते दस्सिओ ना किसी नूं मैं तुहाडे घर। माता भराई भी प्यार वाली से, उन्हें वेख लिया भी इन्हां च करते दी खेड़ गुरु नानक वसे है। उन्हें सत्कार करते हुए अंदर जगह देती, अंदर बह गए। बाबा बुढ़ा साहब आए सिख नाल। सिखां ने माता भराई नूं बाबा बुढ़ा साहब नूं कहा भी गुरु अंगद देव साहब किथे ने। माता भराई अगू बचन कीता सी भी मैं कुछ नहीं कहना। बाबा बुढ़ा साहब नूं कहा, बुढ़ा जी मैनू कुछ ना पुछो, आप ही लभो। ते बाबा बुढ़ा साहब ने कहा सी, माता भराई गुरु तेरे घर विच, चेते रखियो गुरु तेरे घर विच। उन्हें कहा सी तू किवें पछाणिया? कहंदे तेरे बोल ते तेरा चेहरा दसदा पिया भी गुरु तेरे घर दे विच। बस आह गल समझनी भी तेरे बोल ते तेरा चेहरा ये दसदा पिया भी गुरु तेरे घर च बैठा है। मैं आपनू बेनती करा, चेते रखियो गुरु घर विच है, साडा चेहरा बोलना चाहिए, साडे बोल बोलने चाहिए ने, साडा किरदार बोलना चाहिए। किरदार बोले साडा भी साडे घर विच गुरु है। ते जे किरदार नहीं ना बोलता, मैनू खिमा करियो, साडा करैक्टर नहीं बोलता भी गुरु साडे घर च, फिर भावें गुरु घर च रखी रखो, कुछ फर्क नहीं पैना, खिमा करना पैना। फिर गुरु ते घर होएगा, गुरु वाली जिंदगी साडी नहीं हुई। फिर समझ लांगे गुरु घर है ही नहीं। अजे असी कह ही नहीं सकते मेरे अंदर रब वसदा है जी, मेरे अंदर गुरु वसदा है। जे मेरे अंदर गुरु वसदा होएगा, मेरे अंदर सच्ची रब बैठा होएगा, मेरा किरदार दसेगा। कही सी यही गल कही सी बाबे बुढ़े ने, तेरे घर विच गुरु बैठा है, तेरा किरदार बोलदा पिया भूआ। खडूर साहब आ गए सन, तपा रहिंदा सी, उत्थे नफरत करन लग गया। जदों उन्हें नफरत की ते एक बारी बारिश ना पई, बारिश ना पई ते कुछ लोग इकट्ठे होकर तपे कोल चले गए जी, बारिश नहीं पई। चेते रखियो मैं जिहड़ी गल कही, गुरु सिखां च घाट नहीं रहनी रहन दिंदा। बाबा अमरदास सिख सन, अपने पिंड गए सी ते जदों किधरे तपे कोल गए, तपे ने कहा भी तुसीं गृहस्थी गुरु पूजन लग पे हो, तां बारिश नहीं पई। हुण लोकी अपनी जरूरतां दे मारे हुंदे ने, चेते रखियो साडे असीं उहदे च ही हां।
ਸਾਡੇ ਕੋਲ ਕੋਈ ਇੱਕ ਹੋਏਗਾ ਜਿਹੜਾ ਗੁਰੂ ਦੇ ਪਿਆਰ 'ਚ ਗੁਰੂ ਕੋਲ ਆਂਦਾ ਹੈ। ਮੈਨੂੰ ਖਿਮਾ ਕਰਿਓ, ਬਾਕੀ ਸਾਰੇ ਜ਼ਰੂਰਤਾਂ ਦੇ ਮਾਰੇ ਹੀ ਆਨੇ ਆ। ਇਹ ਸੱਚ ਹੈ, ਬਾਕੀ ਜ਼ਰੂਰਤਾਂ ਦੇ ਮਾਰੇ ਆ। ਅਰਦਾਸ ਕਰਿਆ ਕਰੋ, ਅਸੀਂ ਗੁਰੂ ਦੇ ਪਿਆਰ ਵਿੱਚ ਗੁਰੂ ਕੋਲ ਆਇਆ ਕਰੀਏ। ਉਹ ਜਿਹੜਾ ਤਪਾ ਸੀ ਉਹਨੇ ਪਿੰਡ ਵਾਲੇ ਚੁੱਕ ਦਿੱਤੇ। ਪਿੰਡ ਵਾਲੇ ਆਖਦੇ ਵੀ ਗੁਰੂ ਅੰਗਦ ਦੇਵ ਸਾਹਿਬ ਨੂੰ ਵੀ ਜਾਂ ਤੇ ਮੀਂਹ ਪਵਾ ਦਿਓ ਤੇ ਜਾਂ ਪਿੰਡ ਛੱਡ ਦਿਓ। ਗੁਰੂ ਅੰਗਦ ਸਾਹਿਬ ਕਹਿੰਦੇ ਵੀ ਮੈਂ ਜੋ ਰੱਬ ਕਰਦਾ ਪਿਆ ਠੀਕ ਹੈ, ਜੇ ਉਹਨੇ ਮੀਂਹ ਪਾਣਾ ਉਹਨੇ ਪਾ ਦੇਣਾ, ਜੇ ਉਹਨੇ ਨਹੀਂ ਪਾਣਾ ਨਹੀਂ ਪਾਣਾ, ਮੈਂ ਨਹੀਂ ਕੁਝ ਵੀ ਕਹਿਣਾ, ਉਹਦੀ ਮਰਜ਼ੀ ਹੈ। ਹੁਕਮ ਜਿਹਨੂੰ ਅਸੀਂ ਕਹਿੰਦੇ ਵੀ ਉਹਦੀ ਮਰਜ਼ੀ ਹੈ, ਜੋ ਕਰਦਾ ਪਿਆ ਠੀਕ ਹੈ। ਜਦੋਂ ਇੰਨੀ ਗੱਲ ਕੀ ਪਿੰਡ ਵਾਲੇ ਕਹਿੰਦੇ ਜੀ ਤੁਸੀਂ ਪਿੰਡ ਛੱਡ ਦਿਓ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਪਿੰਡ ਛੱਡ ਦਿੱਤਾ। ਪਿੰਡ ਛੱਡ ਕੇ ਪਿੰਡ ਦੀ ਜੂਹ ਤੋਂ ਬਾਹਰ ਬਹਿ ਕੇ ਜਾ ਕੇ ਗੁਰੂ ਅਮਰਦਾਸ ਆਏ। ਅਜੇ ਸਿੱਖ ਸਨ ਉਦੋਂ। ਗੁਰੂ ਅਮਰਦਾਸ ਨੂੰ ਪਤਾ ਲੱਗਾ ਵੀ ਗੁਰੂ ਅਮਰਦਾਸ ਜੀ ਨੇ ਵੇਖਿਆ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਇਹਨਾਂ ਨੇ ਪਿੰਡ ਚੋਂ ਕੱਢ ਦਿੱਤਾ ਤੇ ਕੱਢਿਆ ਸੀ ਤਪੇ ਦੇ ਕਰਕੇ। ਗੁਰੂ ਅੰਗਦ ਸਾਹਿਬ ਕਹਿੰਦੇ ਵੀ ਪਿੰਡ ਵਾਲਿਓ ਬੜੀ ਵੱਡੀ ਗਲਤੀ ਕੀਤੀ ਤੁਸੀਂ, ਤੇ ਬਰਸਾਤ ਤਾਂ ਵੀ ਨਾ ਪਈ। ਗੁਰੂ ਅੰਗਦ ਦੇਵ ਸਾਹਿਬ ਪਿੰਡ ਚੋਂ ਚਲੇ ਵੀ ਗਏ ਤੇ ਬਰਸਾਤ ਤਾਂ ਵੀ ਨਾ ਪਈ। ਹੁਣ ਪਿੰਡ ਵਾਲੇ ਪਛਤਾਣ। ਉਹਨਾਂ ਗੁਰੂ ਅਮਰਦਾਸ ਨਾਲ ਗੱਲ ਕੀਤੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਕੰਮ ਕਰੋ, ਮੈਂ ਗੁਰੂ ਦਾ ਸਿੱਖ ਤੁਹਾਨੂੰ ਬਚਨ ਕਰਦਾ, ਇਸ ਤਪੇ ਨੂੰ ਫੜ ਕੇ ਘਸੀਟੋ ਤੇ ਜਿਹਦੀ ਜਿਹਦੀ ਪੈਲੀ ਵਿੱਚ ਘਸੀਟਿਆ ਜਾਏਗਾ ਉੱਥੇ ਬਰਸਾਤ ਪੈ ਜਾਏਗੀ। ਲੋਕੀ ਜ਼ਰੂਰਤਾਂ ਦੇ ਮਾਰੇ ਸਨ, ਤਪੇ ਤੇ ਗੁੱਸਾ ਪਹਿਲਾਂ ਹੀ ਸੀ ਵੀ ਉਹਨਾਂ ਗੁਰੂ ਕਢਾਤਾ ਹੀ। ਲੋਕਾਂ ਨੇ ਕਿਸੇ ਨੇ ਬਾਹ ਫੜੀ, ਕਿਸੇ ਨੇ ਲੱਤ ਫੜੀ, ਜਿਹੜਾ ਤਪਾ ਸੀ ਉਹਨੂੰ ਢੇੜ ਕੇ ਧਰਤਾ ਉਹਨਾਂ ਨੇ। ਕੋਈ ਲੱਤ ਖਿੱਚ ਕੇ ਲੈ ਗਿਆ, ਕੋਈ ਬਾਹ ਖਿੱਚ ਕੇ ਲੈ ਗਿਆ, ਤਪਾ ਮਾਰ ਦਿੱਤਾ ਜੀ। ਤਪੇ ਨੂੰ ਮਾਰ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਨੂੰ ਪਤਾ ਲੱਗ ਗਿਆ ਤੇ ਗੁਰੂ ਅੰਗਦ ਦੇਵ ਸਾਹਿਬ ਕੋਲ ਗੁਰੂ ਅਮਰਦਾਸ ਗਏ ਤੇ ਗੁਰੂ ਅੰਗਦ ਦੇਵ ਸਾਹਿਬ ਕੰਡ ਕਰਕੇ ਬੈਠ ਗਏ। ਬੜੇ ਧਿਆਨ ਨਾਲ ਗੱਲ ਸੁਣਿਓ, ਸਮਾਪਤੀ ਲੱਗਾ ਕਰਨ। ਕੰਡ ਕਰਕੇ ਬੈਠ ਗਏ ਤੇ ਗੁਰੂ ਅਮਰਦਾਸ ਨੇ ਕਿਹਾ ਸੀ, ਦਾਤਾ ਸਾਰੀ ਦੁਨੀਆ ਨੂੰ ਪਿੱਠ ਦੇ ਕੇ ਤੇਰੇ ਘਰ ਆਇਆ, ਜੇ ਤੂੰ ਵੀ ਮੈਨੂੰ ਪਿੱਠ ਕਰ ਲਈ ਤੇ ਮੈਂ ਕਿੱਧਰ ਜਾਵਾਂਗਾ। ਚੇਤੇ ਰੱਖਿਓ, ਸਾਰੀ ਦੁਨੀਆ ਨੂੰ ਪਿੱਠ ਕਰਕੇ ਤੇਰੇ ਚਰਨਾਂ 'ਚ ਆਇਆ ਤੇ ਜੇ ਮੈਨੂੰ ਤੇਰੇ ਕੋਲੋਂ ਵੀ ਪਿੱਠ ਹੀ ਮਿਲ ਗਈ, ਜੇ ਤੇਰੀ ਵੀ ਕੰਡ ਹੀ ਮਿਲੀ ਤੇ ਮੈਂ ਕਿਸ ਪਾਸੇ ਜੋਗਾ। ਤੇ ਗੁਰੂ ਅਮਰਦਾਸ ਨੇ ਕਿਹਾ, ਗੁਰੂ ਅਮਰਦਾਸ ਨੂੰ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ, ਜਿਹੜੇ ਸਿੱਖ ਵੀ ਹੋਣ ਤੇ ਆਪ ਹੁਦਰੀਆਂ ਵੀ ਕਰਨ, ਗੁਰੂ ਉਹਨਾਂ ਤੋਂ ਪਾਸਾ ਵੱਟ ਲੈਂਦਾ। ਚੇਤੇ ਰੱਖਿਓ, ਜਿਹੜੇ ਸਿੱਖ ਵੀ ਕਹਾਣ ਤੇ ਆਪਣੀਆਂ ਮਰਜ਼ੀਆਂ ਵੀ ਕਰਨ, ਗੁਰੂ ਉਹਨਾਂ ਵੱਲ ਕਦੀ ਮੂੰਹ ਨਹੀਂ ਕਰਦਾ। ਤੇ ਬਾਬਾ ਅਮਰਦਾਸ ਨੂੰ ਪਤਾ ਲੱਗ ਗਿਆ ਸੀ ਵੀ ਮੈਂ ਮਰਜ਼ੀ ਕੀਤੀ ਏ, ਵੀ ਇੱਕ ਤਪਾ ਮਰਵਾ ਦਿੱਤਾ, ਮੈਨੂੰ ਦੁੱਖ ਲੱਗਾ, ਭਾਵੇਂ ਜੋ ਮਰਜ਼ੀ ਸੀ, ਪਰ ਗੁਰੂ ਦੀ ਮਰਜ਼ੀ ਵਿੱਚ ਤੇ ਨਹੀਂ ਸੀ ਨਾ। ਸੋ ਗੁਰੂ ਘਾਟ ਨਹੀਂ ਰਹਿਣ ਦੇਣੀ ਚਾਹੁੰਦਾ ਕੌਮ ਦੇ ਵਿੱਚ, ਸਿੱਖ ਦੇ ਵਿੱਚ। ਤੇ ਜਦੋਂ ਘਾਟ ਮੁੱਕਦੀ ਉਦੋਂ ਗੁਣ ਆ ਜਾਂਦੇ। ਜੇ ਗੁਣ ਹੋਣ ਤਾਂ ਕਟੀਅਨ ਸੇ ਭਾਈ ਸੇ ਵੀਰ। ਗੁਰੂ ਅੰਧਿਆਂ ਨੂੰ ਰਾਹ ਤੇ ਪਾਉਂਦਾ ਹੈ। ਗੁਰੂ ਕਹਿੰਦਾ ਵੀ ਤੈਨੂੰ ਸਹੀ ਰਾਹ ਵਿਖਾਣਾ ਹੈ। ਗੁਰੂ ਅਮਰਦਾਸ ਨੂੰ ਸਹੀ ਰਾਹ ਵਿਖਾਣਾ ਸੀ, ਇਸ ਕਰਕੇ ਪਾਤਸ਼ਾਹ ਕੰਡ ਕਰਕੇ ਬਹਿ ਗਏ ਸਨ। ਮਾਫੀ ਮੰਗੀ, ਫਿਰ ਗੁਰੂ ਨੇ ਮੂੰਹ ਕੀਤਾ। ਸੁਣਿਆ ਅੰਧੇ ਪਾਵੇਂ ਰਾਹ, ਸੁਣੇ ਹਾਥ ਹੋਵੇਂ ਅਸਗਾ। ਅਸਗਾ ਦਾ ਮਤਲਬ ਹੁੰਦਾ ਹੈ ਆ ਸਾਰਾ ਸੰਸਾਰ। ਹਾਥ ਦਾ ਮਤਲਬ ਹੁੰਦਾ ਹੈ ਥਾਂ ਪਾ ਲੈਣੀ। ਥਾਂ ਮਤਲਬ ਅਸਲੀਅਤ ਜਾਣ ਲੈਣੀ। ਜਿੱਦਣ ਤੂੰ ਰੱਬ ਨੂੰ ਸੁਣੇਗਾ ਤੂੰ ਸੰਸਾਰ ਦੀ ਅਸਲੀਅਤ ਜਾਣ ਲਵੇਂਗਾ। ਸੁਣਿਆ ਹਾਥ ਹੋਵੇਂ ਅਸਗਾ। ਫਿਰ ਅਗਲਾ ਬਚਨ ਕੀਤਾ। ਪਾਤਸ਼ਾਹ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਜ਼ਿੰਦਗੀ 'ਚ ਗੁਣ ਆ ਜਾਣਗੇ, ਜਦੋਂ ਸੁਣ ਕੇ ਸਿੱਧੇ ਰਾਹ ਤੇ ਪੈ ਜਾਏਗਾ, ਜਦੋਂ ਸੰਸਾਰ ਦੀ ਅਸਲੀਅਤ ਪਤਾ ਲੱਗ ਜਾਏਗੀ, ਉਦੋਂ ਜ਼ਿੰਦਗੀ 'ਚ ਖੇੜਾ ਹੀ ਖੇੜਾ ਆਣਾ, ਉਦੋਂ ਜ਼ਿੰਦਗੀ 'ਚ ਖੁਸ਼ੀ ਖੁਸ਼ੀ ਆਣੀ ਹੈ, ਉਦੋਂ ਭਗਤ ਬਣ ਜਾਣਾ ਹੈ, ਦੁੱਖ ਮੁੱਕ ਜਾਣੇ ਨੇ, ਪਾਪ ਮੁੱਕ ਜਾਣੇ ਨੇ। ਕਿਉਂਕਿ ਸੁਣਨ ਨਾਲ ਤੇ ਗੁਰੂ ਵਾਲਾ ਬਣ ਕੇ ਚੱਲਣ ਦੇ ਨਾਲ ਜ਼ਿੰਦਗੀ ਬਦਲ ਜਾਂਦੀ। ਗੁਰੂ ਬਖਸ਼ਿਸ਼ ਕਰੇ, ਮਿਹਰ ਕਰੇ, ਅਸੀਂ ਵੀ ਗੁਣ ਧਾਰਨ ਕਰੀਏ ਤੇ ਗੁਰੂ ਨੂੰ ਪਿਆਰ ਦੇ ਨਾਲ ਸੁਣਿਆ ਕਰੀਏ। ਮੰਨਿਆਂ ਦੀ ਪੌੜੀਆਂ ਦੀ ਅੱਗੇ ਵਿਚਾਰ ਤੁਰਨੀ ਹੈ, ਉਹ ਗੁਰੂ ਸਾਹਿਬ ਰਹਿਮਤ ਕਰਨ ਆਪਾਂ ਅੱਗੇ ਗੱਲ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਦੀ ਮਾਫੀ। ਸਾਧ ਸੰਗਤ ਜੀ, ਹੁਣ ਸਾਡੇ ਕੋਲ ਬੜੇ ਸਤਿਕਾਰਯੋਗ ਬੁਲਾਰੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਪਹੁੰਚੇ ਹੋਏ ਹਨ। ਇਹ ਕਰੀਬਨ 20 ਮਿੰਟ ਸਮਾਂ ਆਪ ਸੰਗਤਾਂ ਨਾਲ ਆਪਣਾ ਸਾਂਝਾ ਕਰਨਗੇ। ਬੜੇ
ਸੁਚੱਜੇ ਵਿਚਾਰਾਂ ਦੇ ਮਾਲਕ ਨੇ। ਆਓ ਇਹਨਾਂ ਪਾਸੋਂ ਅਗਲੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਕ ਅਰਜ਼ ਗੁਫਤਮ ਪੇਸ਼ ਤੋਂ ਦਰ, ਗੋਸ਼ ਗੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, बेऐब परवरदिगार, दुनिया मुकाम फ़ानी, तहकीक दिलदानी, मम सर मुए इज़राइल गिरफ्ते दिल हेच नादानी, जन पिसर पिदर बिरादरां कस नेस दस्तंगीर, आखिर बेहफ्तम कश न दारद चूं शबद तकबीर, शब रोज गश्तम दर हवा करदेम बदी ख्याल, गाहे न नेकी कार करदम मम ऊं चिनी हवाल, बदबख्त हम चूं बखील गाफिल बेनजर बेबाक, नानक बगोयद जन तुरा तेरे चाकरां पै खाक। वाहिगुरू जी का खालसा, वाहिगुरू जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, आप जी ने भाई साहब को गुरमत विचारा सरवण कीतियां। जप साहिब जिन्हों असी जप जी साहिब करके बाणी नूं संबोधन करते हैं, ये सचमुच ही साडे जीवन दे अंदर वो रस है। विद्वान सज्जन अक्सर क्या करते हैं कि समुचे गुरु ग्रंथ साहिब का सार जप साहिब है, जप जी साहिब है, तो समुचे जप जी साहिब का सार साडा मूल मंत्र है। जे रूहानियत के आसपैक्ट नूं देखिए, बेशक असी जदों अपनियां गिनतियां मिनतियां करते हैं, पिछलियां 5.5 सदियां दे उस सारे दौरां नूं देखते हैं कि किवें गुरु नानक साहिब की इस सच हक इंसाफ की आवाज़, रूहानी आवाज़ नूं दबाण लई अड अड हकूमतां ने, इन्हां 4 सदियां 4 पावरफुल हकूमतां ने पूरा ढिल लाया। ते फिर भी जे वो आवाज़ कली उस धरती ते नहीं, 13-14 हज़ार मील दूर, कल जिवें तुसीं सारे ਜਾਂ ਤੁਹਾਡੇ ਚੋਂ ਬਹੁਤ ਸਾਰੇ 5ਵੀਂ ਸਿੱਖ ਨੈਸ਼ਨਲ ਸਿੱਖ ਡੇ ਪੈਰੇਡ ਦਾ ਹਿੱਸਾ ਬਣੇ ਹੋਵੋਗੇ ਕਿ ਕਿਵੇਂ ਕਨਸਟੀਟਿਊਸ਼ਨਲ ਐਵਨਿਊ ਤੋਂ ਲੈ ਕੇ ਕੈਪੀਟਲ ਹਿੱਲ ਤੱਕ ਕੇਸਰੀ ਨਿਸ਼ਾਨ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹ ਫਿਜ਼ਾ ਦੇ ਵਿੱਚ ਗੂੰਜਿਆ। ਤੇ ਕੋਈ ਵੀ ਇਤਿਹਾਸ ਦਾ ਵਿਦਿਆਰਥੀ, ਤਾਰੀਖ ਦਾ ਸਟੂਡੈਂਟ ਇਹ ਜ਼ਰੂਰ ਸੋਚਣ ਤੇ ਮਜਬੂਰ ਹੁੰਦਾ ਹੈ कि ऐसा की है इस कौम दे विच मुगलिया सल्तनत जिहदे कोल उस वेले दी दुनिया का 22% ट्रेड सी। तुसीं हिस्टरी के मुताबिक औरंगजेब के जमाने तक पहुँचदे सब तो ज़्यादा सल्तनत सी, काबल भी उन्हां दे अंदर सी, दखण भी सी, ते दुनिया की 22% ट्रेड उन्हां दे कोल सी। तो तुसीं सिख धर्म का वजूद उही लिमिटेड माझा मालवा दुआबा उन्हां चों भी किन्ने और किन्ना हालातां च जीण वाले, किस किस्म दीआं तंगदस्तियां दा शिकार। पर जे ये दृढ़ता सी कि असीं मुगलिया सल्तनत की जड़ पुट्टनी है, असीं इस धरती ते सच हक इंसाफ का राज कायम करना है, तो इतिहास इस गल की साखी भरदा है कि सचमुच वो मुगलिया राज की जड़ पुट्टी। जे दरा खैबर पार हज़ारां सालां तो यही रस्ता है। जदों अजे कोलंबस ने अमरीका नहीं सी लभ्या, वास्को डी गामा ने भारत नहीं सी लभ्या, तो यही रस्ता सी यूरोप का सेंट्रल एशियन रिपब्लिक, वो सारे कजाकिस्तान, ताजिकिस्तान, उज़बेकिस्तान, अफगानिस्तान, अज पाकिस्तान, इस धरती ते हमलावर, यही दरवाज़ा सी दरा खैबर का, खुला दरवाज़ा सी। अलेगजेंडर ग्रीक जीसस के जन्म तो भी 500 साल पहले सब इस रस्ते तो आते थे। और इस किस्म की तरबीयत लोगों की बन गई सी। पंजाब ज्यों ही वो दरियाए सिंध इंडस क्रॉस करते सी, झेलम, चनाह ते फिर रावी, ब्यास, सतलुज, इस धरती को वो लुटते सी। और ये इन्नियां सदियां तो एक कहावत बन गई। बाबा बुल्ले शाह ने अपने कलाम दे विच गल कही, क्योंकि उस दौर दे विच अहमद शाह अब्दाली का दौर सी।
ਉਹੀ ਅਬਦਾਲ ਦਾ ਰਹਿਣ ਵਾਲਾ ਦੁਰਾਨੀ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਕਿ ਜੋ ਖਾ ਪੀ ਲੋ ਉਹੀ ਗਨੀਮਤ ਹੈ, ਬਾਕੀ ਤਾਂ ਉਹਨੇ ਲੈ ਜਾਣਾ। ਹੁਣ ਇਹ ਇੱਕ ਕ੍ਰਿਸ਼ਮਾ ਨਹੀਂ ਤਾਂ ਹੋਰ ਕੀ ਹੈ ਕਿ ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ, ਕਿਸ ਤੰਗ ਦਸਤੀ ਦਾ ਜੀਵਨ ਜਿਉਣ ਵਾਲੇ, ਜਿਨ੍ਹਾਂ ਬਾਰੇ ਜਿਹੜੀ ਚੇਂਜ ਆਫ ਰਜੀਮ ਹੈ, ਇਹ ਮਹਿਜ਼ ਚੇਂਜ ਆਫ ਰਜੀਮ ਨਹੀਂ ਹੁੰਦੀ, ਚੇਂਜ ਆਫ ਵੈਲਿਊ ਸਿਸਟਮ ਹੁੰਦੀ। ਕੋਈ ਹਕੂਮਤ ਜ਼ਬਰ ਦੇ ਨਾਲ, ਜ਼ੁਲਮ ਦੇ ਨਾਲ ਤੁਹਾਡੇ ਰਸਤੇ ਨੂੰ ਰੋਕ ਕੇ ਤੁਹਾਨੂੰ ਆਪਣੇ ਰਸਤੇ ਤੇ ਤੋਰਨਾ ਚਾਹੇ, ਉਹਨੂੰ ਹੀ ਜ਼ੁਲਮ ਕਿਹਾ ਜਾਂਦਾ ਹੈ। ਇਹੀ ਗੱਲ, ਇਹੀ ਡਿਫਾਈਨ ਗੁਰੂ ਨਾਨਕ ਸਾਹਿਬ ਨੇ ਅਹਿਮਦਾਬਾਦ ਸ਼ਹਿਰ 'ਚ ਖਲੋ ਕੇ ਕੀਤਾ। ਇਹੀ ਵੇਲੇ ਦੇ ਹਾਕਮ ਕਿਉਂ ਜੇ ਕਰਮ ਕਰਦੇ ਨੇ। ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ, ਰਾਜੇ ਸਿੰਘ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਇਹ ਸਾਰਾ ਸਿਸਟਮ ਹੈ ਅੱਜ ਦਾ ਵੀ। ਜੇ ਤੁਸੀਂ ਇੰਡੀਅਨ ਸਿਸਟਮ ਦੇਖੋਗੇ, ਬਿਊਰੋਕਰੇਸੀ ਉੱਤੇ ਆਰਡਰ ਕੋਈ ਕਰਦਾ ਹੈ, ਬਿਊਰੋਕਰੇਸੀ ਹੈ, ਥਲੜਾ ਅਮਲਾ ਫੈਲਾ, ਰੈਵਨਿਊ 'ਚ ਪਟਵਾਰੀ ਤੱਕ, ਲਾਅ ਐਂਡ ਆਰਡਰ ਸਪਾਈ ਤੱਕ, ਬਾਕੀ ਟੀਚਰ ਲੈਵਲ ਤੱਕ। ਤੇ ਕਿਵੇਂ ਇਹ ਸਾਰੇ ਅਲਟੀਮੇਟਲੀ ਉਸ ਸਿਸਟਮ ਨੂੰ ਓਬੇ ਕਰਦੇ ਨੇ। ਸ਼ਿਕਾਰ ਕੌਣ ਹੁੰਦਾ ਹੈ? ਆਮ ਜਨਤਾ। ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਰਾਜੇ ਤਾਂ ਜੋ ਕਰਦੇ ਹੀ ਨੇ, ਉਹ ਸ਼ੇਰਾਂ ਵਾਂਗ ਆਮ ਜਨਤਾ ਦੇ ਉੱਤੇ ਝਪੜਦੇ ਨੇ, ਉਹਨਾਂ ਦੇ ਮੁਕੱਦਮ ਅਹਿਲਕਾਰ ਉਹ ਕੁੱਤਿਆਂ ਵਾਂਗ ਫਿਰ ਅੱਗੋਂ ਉਸ ਨੂੰ ਨੋਚਦੇ ਨੇ ਜਿਹੜਾ ਸ਼ਿਕਾਰ ਉਹਨੇ ਕੀਤਾ ਹੋਇਆ। ਤੇ ਅਗਲੀ ਉਹਨਾਂ ਦੀਆਂ ਅਗਲੀਆਂ ਜਿਹੜੀਆਂ ਨੇ ਹੋਰ ਉਹ ਸਾਰੀ ਬਿਊਰੋਕਰੇਸੀ ਦਾ ਥੱਲੇ ਤੱਕ, ਜਿਨ੍ਹਾਂ 'ਚੋਂ ਮਲਕ ਔਰ ਦੂਜੇ ਤੀਜੇ ਇਹ ਟਾਈਟਲ ਉਹਨਾਂ ਨੇ ਕ੍ਰੀਏਟ ਕੀਤੇ ਹੋਏ ਸੀ, ਉਹ ਫਿਰ ਰਤ ਪਿਤ ਕੁੱਤਿਓ ਚੱਟ ਜਾਓ, ਇੱਥੋਂ ਤੱਕ ਸਿਸਟਮ ਜਾਂਦਾ ਹੈ। ਹਕੂਮਤ ਦਾ ਬਦਲਣਾ ਮਹਿਜ਼ ਕਿਸੇ ਬਾਦਸ਼ਾਹ ਦਾ ਬਦਲ ਜਾਣਾ ਨਹੀਂ ਹੁੰਦਾ। ਬਹੁਤ ਵਾਰ ਇਹ ਜਦੋਂ ਅਸੀਂ ਪਿਛਲੇ 75 ਸਾਲ ਤੋਂ ਕੌਮੀ ਆਜ਼ਾਦੀ ਦੇ ਲਈ ਸਟਰਗਲ ਕਰ ਰਹੇ ਹਾਂ, ਜੂਨ 84 ਦੇ ਪਹਿਲੇ ਹਫ਼ਤੇ ਤੋਂ ਬਾਅਦ ਬੜੀ ਸਪਸ਼ਟਤਾ ਦੇ ਨਾਲ, ਤੇ ਇਸ ਗੱਲ ਦਾ ਧਿਆਨ ਰਹੇ, ਖਾਲਿਸਤਾਨ ਲਫ਼ਜ਼ ਨੂੰ ਇੱਕ ਬੜਾ ਭੈਭੀਤ ਕਰਨ ਵਾਲਾ ਲਫ਼ਜ਼ ਬਣਾ ਕੇ ਸਾਡੇ ਆਪਣੇ ਲੋਕਾਂ 'ਚ ਹੀ ਹਕੂਮਤ ਦੇ ਪ੍ਰੋਪੇਗੈਂਡੇ ਨੇ ਪਰੋਸ ਦਿੱਤਾ ਹੈ। ਹਾਲਾਂਕਿ ਜੇ ਤੁਸੀਂ ਇਸ ਨੂੰ ਥੋੜੀ ਜਿਹੀ ਇਮਾਨਦਾਰੀ ਦੇ ਨਾਲ ਸਿੱਖ ਕੌਮ ਦੇ ਇਸ ਸਾਰੇ ਜਵਾਲ ਨੂੰ ਦੇਖੋ ਜੋ 75 ਸਾਲਾਂ 'ਚ ਅਸੀਂ ਉਹਨਾਂ ਦੇ ਥੱਲੇ ਭੋਗਿਆ, ਤੇ ਆਮ ਸਧਾਰਨ ਸਿੱਖ ਵੀ ਕਹੇਗਾ ਕਿ ਭਾਈ ਇਹ ਤਾਂ ਅਸੀਂ ਭਰਾਵਾਂ 'ਚ ਵੀ ਦੇਖਦੇ ਹਾਂ, ਜਦੋਂ ਧੱਕੇ ਤੇ ਧੱਕਾ ਹੁੰਦਾ ਰਿਹਾ ਤੇ ਫਿਰ ਅਲਟੀਮੇਟ ਲਾਈਨ ਕੀ ਹੁੰਦੀ ਹੈ? ਉਹ ਸੈਪਰੇਸ਼ਨ ਹੁੰਦੀ ਹੈ। ਤੇ ਸੈਪਰੇਸ਼ਨ ਦਾ ਮਤਲਬ ਮਹਿਜ਼ ਇਹ ਨਹੀਂ ਹੈ ਕਿ 12-14 ਜ਼ਿਲ੍ਹਿਆਂ ਦਾ ਇੱਕ ਸੂਬਾ ਜਿਹਦਾ ਹੈੱਡ ਆਫ ਸਟੇਟ ਇੱਕ ਪੱਗ ਵਾਲਾ ਹੋਏ ਜਾਂ ਅੰਮ੍ਰਿਤਧਾਰੀ ਹੋਇਆ। ਦਰਬਾਰਾ ਸਿੰਘ ਚੀਫ ਮਿਨਿਸਟਰ ਅੰਮ੍ਰਿਤਧਾਰੀ ਸੀ, ਮਨਮੋਹਨ ਸਿੰਘ ਆਲਮੋਸਟ 10 ਸਾਲ ਪ੍ਰਾਈਮ ਮਿਨਿਸਟਰ ਰਹੇ ਨੇ, ਬਾਦਲ 5 ਵਾਰ ਰਿਹਾ। ਪਿਛਲੇ 66 ਸਾਲ ਤੋਂ ਪੰਜਾਬੀ ਸੂਬਾ ਬਣੇ, ਕੋਈ ਨੌਨ ਸਿੱਖ ਪੰਜਾਬ ਦਾ ਚੀਫ ਮਿਨਿਸਟਰ ਨਹੀਂ ਬਣਿਆ। ਪਰ ਹੁਣ ਪ੍ਰੋਬਲਮ ਇਹ ਨਹੀਂ ਹੈ, ਪ੍ਰੋਬਲਮ ਉਸ ਸਿਸਟਮ ਦੀ ਹੈ ਜਿਹੜਾ ਸਿਸਟਮ ਉਸ ਕਿਸਮ ਦੇ ਲੋਕਾਂ ਨੂੰ ਫੀਡ ਕਰਦੇ। ਮੁਗਲ ਕਿੰਨੇ ਕੁ ਗਿਣਤੀ 'ਚ ਸਨ, ਅੰਗਰੇਜ਼ ਕਿੰਨੇ ਕੁ ਗਿਣਤੀ 'ਚ ਸਨ। ਜਦੋਂ ਅੰਗਰੇਜ਼ਾਂ ਦਾ ਰਾਜ ਜ਼ੀਨਤ ਤੇ ਸੀ, 25 ਤੋਂ 30 ਹਜ਼ਾਰ ਤੋਂ ਜ਼ਿਆਦਾ ਅੰਗਰੇਜ਼ ਭਾਰਤ ਦੇ ਵਿੱਚ ਨਹੀਂ ਸਨ, ਪਰ ਉਹ 33 ਕਰੋੜ ਲੋਕਾਂ ਤੇ ਹਕੂਮਤ ਕਰਦੇ ਸੀ। ਕਿਵੇਂ ਉਹਨਾਂ ਨੇ ਜ਼ੈਲਦਾਰੀ ਸਿਸਟਮ, ਸਫੈਦਪੋਸ਼ ਸਿਸਟਮ, ਇਹ ਸਾਰਾ ਸਿਸਟਮ ਕ੍ਰੀਏਟ ਕੀਤਾ, ਜਿਹੜੇ ਲਾਇਲ ਸੀ ਉਹਨਾਂ ਨਾਲ, ਜਿਹੜੇ ਉਹਨਾਂ ਦੇ ਹੀ ਮੁਖਬਰ ਬਣਦੇ ਸੀ। ਹੁਣ ਗੱਲ ਜਦੋਂ ਅਸੀਂ ਬਦਲਣ ਦੀ ਕਰਦੇ ਹਾਂ, ਸਿਸਟਮ ਨੂੰ ਬਦਲਣਾ, ਤੇ ਸਿਸਟਮ ਉਹ ਜਿਹਨੂੰ ਡਿਫਾਈਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ 'ਚ। ਰਾਜ ਭਾਗ ਦੀ ਡੈਫੀਨੇਸ਼ਨ ਕਿਸੇ ਦੇ ਹੱਕ ਮਾਰਨਾ ਨਹੀਂ ਹੈ। ਭਗਤ ਰਵਿਦਾਸ ਜੀ ਜਦੋਂ ਇਹ ਬਿਆਨਦੇ ਨੇ ਕਿ ਕਿਉਂ ਜਿਹਾ ਸਿਸਟਮ, ਔਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੀ ਚੀਜ਼ ਰੂਹਾਨੀ ਦੁਨੀਆ 'ਚ ਹੁੰਦੀ ਹੈ, ਜਿਵੇਂ ਤੁਸੀਂ ਫਿਕਸ਼ਨ ਐਂਡ ਸਾਇੰਸ ਦਾ ਰਿਸ਼ਤਾ ਦੇਖੋ, ਜੋ ਚੀਜ਼ ਅਸੀਂ ਇਮੈਜਿਨ ਕਰ ਸਕਦੇ ਹਾਂ ਉਹਦੀ ਪ੍ਰੈਕਟੀਕੈਲਿਟੀ ਹੋ ਜਾਂਦੀ ਹੈ। ਜੇ ਅਸੀਂ ਇਮੈਜਿਨ ਕੀਤਾ ਕਿ ਅਸੀਂ ਖੰਭ ਲਾ ਲਈਏ, ਉੱਡ ਜਾਈਏ, ਕਈ ਮੌਤਾਂ ਹੋਈਆਂ, ਉਹ ਸਮਝਦੇ ਸੀ ਖੰਭ ਲਾਉਣ ਨਾਲ ਬੰਦਾ ਉੱਡਦਾ, ਉੱਚੀ ਥਾਂ ਤੇ ਚੜ੍ਹ ਕੇ ਖੰਭਾਂ ਦੇ ਨਾਲ ਛਾਲ ਮਾਰਦੇ ਸੀ, ਮਰ ਜਾਂਦੇ ਸੀ। ਪਰ ਅਲਟੀਮੇਟਲੀ ਬ੍ਰਾਈਟ ਬ੍ਰਦਰਸ ਕੈਰੋਲਾਈਨਾ ਦੇ ਆਏ, ਉਹਨਾਂ ਨੇ ਸਾਨੂੰ ਜਹਾਜ਼ ਦਿੱਤਾ। ਅੱਜ ਅਸੀਂ ਕਿਵੇਂ ਦੁਨੀਆ ਭਰ ਦੇ ਵਿੱਚ ਉਸ ਨੂੰ, ਸੋ ਜਿਹੜੀ ਚੀਜ਼ ਸਪਿਰਿਚੁਅਲਿਟੀ, ਰੂਹਾਨੀਅਤ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਈ ਹੈ, ਉਹ ਆਈਡੀਅਲ ਸੁਸਾਇਟੀ ਦੇ ਲਈ ਵੀ ਹੈ। ਭਗਤ ਰਵਿਦਾਸ ਜੀ ਜਦੋਂ ਇਹ ਨਕਸ਼ਾ ਦਿੰਦੇ ਨੇ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਹੁਣ ਇਹ ਉਹ ਨਕਸ਼ਾ ਹੈ ਕਿ ਇੱਕ ਐਸਾ ਸਿਸਟਮ ਜਿੱਥੇ ਕੋਈ ਗਮ ਹੀ ਨਾ ਹੋਏ, ਬੇਗਮ ਲੋਕ ਰਹਿਣ,
कोई तुहाडे ते वाधू टैक्स ना लगे, कोई टोल ना लगे, कोई खेती कानून ना बन भी तुहाडीआं ज़मीनां खो लैणीआं ने, कोई तुहाडे पानी ना खो के लै जाए, कोई तुहाडे दूख दो नहीं तै ठाओ, कोई इस किस्म का ना होए, उत्थे खैर होए, सारे ही जिहड़े ने वो खुशी वसन। ये वो संकल्प है जदों असीं आइडियल सिख स्टेट की गल करते हैं, खालसा राज की गल करते हैं, खालिस्तान की गल करते हैं। इस डेफिनेशन को अपने सामने रखो। गुरु अर्जन साहब उन्होंने उस आइडियल सोसाइटी की गल की जदों उन्होंने फरमाया, हुण हुक्म हुआ मेहरबान दा, पै कोई न किसे रिंझाण दा, सब सुखाली उठिया ये हुआ हलेमी राज जियो। हुण हलेमी असी ह्यूमिलिटी नूं कहंदे हैं, निमरता नूं कहंदे हैं। गुरु नानक साहब का शब्द असी सारे पढ़ते हैं जिहदे बज़ वर्ड है, मिठत नीवी नानका गुण चंगियाइयां तत। हुण ये ह्यूमिलिटी सारे गुणां दा जिस्ट है। आपस को जो जाने नीचा सोऊ गनीए सब ते ऊंचा। हुण महाराजा रणजीत सिंह का बेशक शॉर्ट राज है, 40 साल का, हालां बादशाहत सी, मोनार्की सी, जिहड़ी कोई असी सिੱਖੀ च अप्रूव नहीं करते। असी बाबा बंदा सिंह बहादुर के पाठ तो शुरू करते हैं जिहदे च कोई बादशाह नहीं सी, जिहदे च राज गुरु नानक गुरु गोबिंद सिंह साहब के नां ते सी। और जे तुसीं 18वीं सदी के इन्हां दोनों सिख राजां नूं, बाबा बंदा सिंह बहादुर पीरीयड लगभग 5 साल, बड़ा शॉर्ट टाइम। महाराजा रणजीत सिंह 1799 च लाहौर के तख्त पर बैठते हैं, 1839 च चढ़ाई करते हैं। उन्हों तो 10 साल बाद आपसी टब्बर फ्रैटिसाइडल जो फिर ताकत के सेंटर्स दे विच हुंदा है, जिन्होंने पैलेस इंट्रीग कहा जाता है। वैसटर्नस ने फिल्मां बनाईयां ने गेम ऑफ थ्रोन्स। ये गेम ऑफ थ्रोन्स की हुंदा है, कौन इंट्रीग कर रहा है। पर इस सारे पीरीयड च एक गल का ध्यान रहे, जिहड़ा 1710 पहला साडा राज कायम हुंदा है, उसकी जिहड़ी स्टैंप है वही स्टैंप महाराजा रणजीत सिंह दी सरकारे खालसा दी भी है। तो उहदे अल्फाज ने देगो तेगो फतेह हो नुसरत बेदरंग याफत अज नानक गुरु गोबिंद सिंह। फारसी है कि देख प्रोस्पैरिटी, कोई भुखा ना सवे। आज 2 साल बाद कोविड तो सारी एक्टिविटी शुरू हुई है। इन्हां 2 सालों दुनिया ने बहुत बड़ा पेंडेमिक एपिडेमिक कितना दुख भोगया, लखां लोग चले गए। पर तुसी देखो भी असी बेवतनी कौम है, साडा कोई मुल्क नहीं है, कोई साडे लई हा दा नारा मारन वाला नहीं है, कोई किसी नूं कहण नहीं गया। दुनिया जिथे सिख बैठा उन्होंने लगा भी उन्हें की करना है। कोविड दे विच साडे गुरुद्वारे साडियां शैल्टर्स बन गई हैं, लंगर थां ते किवें भारत दे विच जिथे लैसेट दी रिपोर्ट है 40 तो 45 लाख लोग मरे ने, भारत सब तो ज्यादा कैजुअलिटीज ने। और किवें ऑक्सीजन की घाट, किसी ने कदे सुनिया सी भी डिक्शनरी च लफज आएगा ऑक्सीजन लंगर, कौन किनूं कहण गया। ये वो गुरु साहबान की फ्रैगरेंस, जदों असी जपजी साहिब की गल करते हैं तो फिर वो फ्रैगरेंस है जिन्होंने प्रोफैसर पूरन सिंह कहते हैं, पंजाब के दरिया भी जपजी पढ़ते हैं, पंजाब दीयां फिजावां च भी जपजी है, साडियां पंजाब दीयां सुआणियां भी जिहड़ा दही रिड़कदे हैं वो सुखमणी पढ़दी हैं। वो 4 चफेरे सुखमणी का पसार है। ये है पंजाब, ना हिंदू ना मुसलमान, पंजाब जिउंदा गुरां दे नां ते। उस धरती ते गुरु नानक साहब ने 10 गुरु साहबान ने इन्नी कमाई की, इन्ना डूंगा सिक्खी का बीज, ते फिर उस चों एक पासे सिरां दी फसल है। उस सिरां दी फसल यही है, मन्नू साडी दातरी असी मन्नू दे सोए, ज्यों ज्यों मन्नू वड्डदा असी धूण सवाए होए। क्योंकि इस दियां जड़ां पताल च ने, अब चल नीम धरी गुरु नानक नित नित चढ़े सवाई। कौन इसनूं मिटा सकता है? उही दरा खैबर दा रस्ता रोक दिता जाता है, जमरौद ते खालसे दा निशान झूलदा है, ते ये मैसेज जाता है कि हुण इस धरती दे उत्ते सिरां दी फसल वालियां दा, आम लोगों का राज है। अक्सर वो एक कहानी सुनाई जाती है कि एक माँ लोरी दे रही है बच्चे नूं कि फिक्र ना कर, रणजीत सिंह तेरा चाकर और फलां राजकौर तेरी दाई, ते फलां भजदी आई। ये दसदे हैं कि और उन्होंने तलब किया जाता है। महाराजा रणजीत सिंह कहते हैं इस तो चंगा और की हो सकता है। सचमुच
मैं लोकां दा चाकर है। ये जिहड़ी कंटीन्यूटी है जिहड़ी थॉट दी हर एक नूं चुभी, मुगलों नूं भी चुभी, उन्हां दा तख्त सी। इसे लिए जिहड़ा जहांगीर गुरु अर्जन साहब की शहादत लई जिम्मेवार है, वो लफज इस्तेमाल करता है कि 3-4 पीढ़ियां तो इन्हां दी ये झूठ की दुकान, जिहदे लई वो फारसी च अपनी ऑटोबायोग्राफी च लफज इस्तेमाल करता है, दुकान बातिल, झूठ की दुकान। ये बड़ी गर्म सी। मेरी इच्छा सी कि जहां मैं गुरु अर्जन नूं इस अपने मजहब के घेरे च लै आवां जां इस दुकान नूं बंद कर दियां, फिर अगे लंबी कहानी पांदा है। यही चुभदा सी झूठ दे सामने सच। इस गल का ध्यान रहे, झूठ दे कोल साडे आम फोक विजडम दे विच भी बहुत सियाणियां गल्लां ने। 101 झूठ बोल के मुड़ के 100 झूठ बोलने पैंदे ने उहनूं कज्जण दे लई। पर एक गल का ध्यान रहे, जिहड़ी गल गुरु नानक साहब ने एमनाबाद शहर च खलो के कही सी, सच की बाणी नानक आखै सच सुनाए सी सच की बेला। सिख दा सफ़र सच तो शुरू हुंदा है, सच दे दुआले घुमदा है। किव सचियारा हुई है, किव कूड़ै टुटै पाल, हुक्म रजाई चलना नानक लिखिया नाल। हुक्म ते रजा दी खेड सिख नूं गुरु ने समझा दित्ती। ते सलोक 12 ते वधीक जदों गुरु नानक साहब ने फरमाया, जो तो प्रेम खेलन का चाओ, सिर तर तली गली मेरी आओ, इत मार्ग पैर तरीजै सिर दीजै कान न कीजे। कि जे तैनूं प्यार की खेड खेडण का शौक है तो सिर नूं तली ते रख लै ते मेरी गली विच आ जाए। इस रस्ते ते जिसने भी पैर पाया उसने सिर दे दिता है, पिठ नहीं दिखाई। और इहदे सलोक दे नाल दूजा सलोक शुरू हो जाता है, नाल किराड़ा दोस्ती कूड़ै कूड़ी पाए, मरण न जापी मूलिया आवे किसै थाए। हुण इह किराड़ किसी जात नाल जुड़िया होया लफज ने, यह बिरती है। हुण बणिक बिरती की है, किराड़ बिरती की है, जिहड़ी साडी बहुती दुनियादारां दी बिरती हाण लाभ कि जी ये तुर पे पिंडां वाले आ गए, रौला पाता, 1-1.5 लाख मुंडा मरवा दिता, की खट्टिया। ये जिहड़े खट्टण गवाण दा हिसाब करन वाले ने, इन्हां नूं ही पहलां समझाया कि भाई ये प्रेम दी खेड है, इस ते सिर तली ते रखना पैंदा है। जिहड़ा इस रस्ते ते तुरदा है वो तां भावें दुख होवे भावें सुख होवे, उहदे हुक्म विच शुक्र मनाईदा है। जिवें गुरु अर्जन साहब बाबत किसी शायर ने कहा सी कि यह भी इश्क दा एक पड़ाव समझी, अपना प्रीतम जिथे रिझाईदा है, भावें दुख होवे भावें सुख होवे, उहदे हुक्म विच शुक्र मनाईदा है। ये प्यार दी खेड है। उस प्यार दी खेड चों फौलाद पैदा होया। भाई साहब ने बड़े खूबसूरत अंदाज, खंडा बाटा आयरन विल्ड पीपल, उन्हां दे अंदर वो गुण भरे हुए रूहानियत दी सिखर, और फिर जिहड़ा वो फौलाद बना के रूह दा जिस चों तलवार, ये फिर किरपा आन है। किरपा ग्रेस नूं कहंदे ने, बख्शिश नूं कहंदे ने। संत पिंडा वाले कहंदे सन ये दो लफ्ज़ां दा मेल आन। आन अणख नूं कहंदे ने, गैरत नूं कहंदे ने, सैल्फ रिस्पैक्ट नूं कहंदे ने, ऑनर नूं कहंदे ने, ह्यूमन राइट्स नूं कहंदे ने। ते जदों इन्हां नूं चैलेंज होए फिर एक किरपान गात्रे चों बाहर आंदी है। ये भी डिफाइन गुरु नानक साहब ने कर दिता सी, जे जीवै पत लथी जाए सब हराम जेता किछ खाए। कि जेड़े इंडिविजुअल, जेड़ियां कौमां, जेड़े नेशन बेपत होकर जिउंदे ने, वो हलाल खोर नहीं ने, वो हराम खोर ने। ब्रिटिश कलोनीअलिज्म की 98 साल की हिस्टरी, जदों असीं पंजाब की धरती के योधियां की गल पाई, महाराज सिंह, कूकियां की लहर, गदर पार्टी, शहीद ऊधम सिंह, शहीद भगत सिंह, उस तक कितनी लंबी साडे योधियां की लाइन है। ये वही एक पासे वही सरकारी टाउट सन, राय बहादुर, सरदार बहादुर, खान बहादुर, ये सारे टाइटल घड़े हुए सी जिवें हुण घड़े हुंदे ने, पद्म भूषण, पद्म विभूषण, पद्म श्री, भारत रतन, ये सारे वही है। एक पासे वो लोग ने बेगैरते जिहड़े 30-32 इकट्ठे होकर मोदी के दरबार च गए ने, पग्गां भी गोल ने, चोले भी बड़े बड़े ने, और हाथ जोड़ के मोदी जी जो आपने कर दिया वो तो आज तक किसी ने किया नहीं, देख लो जो उन्होंने कर दिता है। पानी तुहाडा खो लिया, भाखड़ा ब्यास मैनेजमेंट बोर्ड 2 मैंबर पंजाब दे सी वो भी लै ले। जदों दी भगवंत मान की सरकार बनी है, पहला काम अमित शाह ने चंडीगढ़ जिहड़ा उसका जिहड़ा उन्हां दे मुलाजमां दा कंट्रोल अपने को लै लिया। हुण ये ने एक पासे चैलेंजेस, और मैं ये
ਐਮਫੇਸਾਈਜ਼ ਕਰਕੇ ਗੱਲ ਕਹਿਣਾ ਚਾਹੁੰਦਾ। ਬੇਸ਼ੱਕ ਅਸੀਂ ਬਹੁਤ ਹੋਪਫੁਲ ਹਾਂ ਕਿਉਂਕਿ ਅੱਜ 6 ਮਿਲੀਅਨ ਸਿੱਖ ਡਾਇਸਪੋਰਾ, 60 ਲੱਖ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਸਾਡੇ ਬੱਚੇ ਬੱਚੀਆਂ ਬਹੁਤ ਸਿਆਣੇ ਸਿਸਟਮ ਦੇ ਵਿੱਚ ਸਿਆਣਪ ਨਾਲ ਅੱਗੇ ਵਧ ਰਹੇ ਨੇ। ਅੱਜ ਕੈਨੇਡਾ ਦੀ ਪਾਰਲੀਮੈਂਟ 17 ਮੈਂਬਰ ਪਾਰਲੀਮੈਂਟ ਸਿੱਖ ਨੇ। ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਸਾਡੇ ਸੰਘਰਸ਼ ਦੇ ਦੌਰ ਚੋਂ ਨਿਕਲੇ 2 ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ, ਬੀਬੀ ਪ੍ਰੀਤ ਕੌਰ ਗਿੱਲ ਨੇ। ਅਮਰੀਕਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਹੌਲੀ-ਹੌਲੀ ਪ੍ਰੋਗਰੈਸ ਹੋ ਰਹੀ ਹੈ। ਇਹ ਨਹੀਂ ਹੈ ਕਿ ਅਸੀਂ ਪ੍ਰਾਪਤੀਆਂ ਨਹੀਂ ਕਰ ਰਹੇ, ਅਸੀਂ ਠੀਕ ਹੈ, ਖਾਮੀਆਂ ਨੇ। ਸਾਨੂੰ ਆਪਸ ਦੇ ਵਿੱਚ ਬੈਠ ਕੇ ਅੰਗਰੇਜ਼ੀ ਦੇ 2 ਲਫ਼ਜ਼ ਨੇ, ਇੱਕ ਹੈ ਸੈਲਫ ਐਨਾਲਿਸਿਸ, ਇੱਕ ਹੈ ਸੈਲਫ ਕੰਡੈਮਨੇਸ਼ਨ। ਐਨਾਲਿਸਿਸ ਹੁੰਦਾ ਪੜਚੋਲ, ਆਪਾਂ ਪੜਚੋਲ ਆਪਸ 'ਚ ਬੈਠ ਕੇ ਦੇਖੀਏ ਵੀ ਸਾਡੇ 'ਚ ਕੀ ਖਾਮੀਆਂ ਨੇ। ਸੈਲਫ ਕੰਡੈਮਨੇਸ਼ਨ ਹੁੰਦਾ ਆਪਣੇ ਸਿਰ 'ਚ ਸਵਾਹ ਪਾਈ ਜਾਣੀ। ਜੇ ਪੰਜਾਬ ਦੇ ਹਵਾਲੇ ਨਾਲ ਹੋਏਗਾ, ਉਹਨਾਂ ਨੂੰ ਤੁਸੀਂ ਦੱਸੋ ਜੀ ਇਹ ਹੋ ਰਿਹਾ, ਉਹ ਜੀ ਅਸੀਂ ਆਪ ਹੀ ਜੀ ਇਕੱਠੇ ਹੀ ਨਹੀਂ ਹੁੰਦੇ ਜੀ, ਅਸੀਂ ਬਹਿੰਦੇ ਹੀ ਨਹੀਂ ਜੀ, ਅਸੀਂ ਫਲਾਣੇ ਨਹੀਂ। ਤੁਸੀਂ ਸਾਰਾ ਟੱਬਰ ਇੱਕ ਥਾਂ ਬਹਿ ਕੇ ਕੋਈ ਮੰਜੇ ਤੇ ਬਹਿਣ ਨੂੰ ਇਕੱਠਾ ਹੋਣਾ ਕਹਿੰਦੇ ਨੇ। ਜਿਹੜੇ ਸਿਧਾਂਤ ਨਾਲ ਜੁੜੇ ਹੁੰਦੇ ਨੇ, ਹਮੇਸ਼ਾ ਜਿਹੜੀ ਸਾਂਝ ਹੈ ਉਹ ਵੀ ਗੁਣਾਂ ਦੀ ਹੁੰਦੀ ਹੈ ਤੇ ਜਿਹੜੀ ਕਲੈਕਟਿਵਨੈਸ ਹੁੰਦੀ ਹੈ। ਔਰ ਪੰਜਾਬ ਨੇ ਔਰ ਸਿੱਖ ਕੌਮ ਨੇ ਦੱਸਿਆ ਇਮੋਸ਼ਨਲੀ ਅਸੀਂ ਹਮੇਸ਼ਾ ਹੀ ਟੁਗੈਦਰ ਹਾਂ। ਜੂਨ 84 ਦਾ ਘੱਲੂਕਾਰਾ ਵਾਪਰਦਾ ਦੁਨੀਆ ਭਰ 'ਚ ਸਿੱਖ ਜਿਨ੍ਹਾਂ ਦੇ ਸਿੱਖੀ ਸਰੂਪ ਨਹੀਂ ਵੀ ਸੀ, ਉਹਨਾਂ ਨੇ ਕਿਹਾ ਨਹੀਂ ਅਸੀਂ ਵੀ ਮੁੜਨੇ। ਜੋ ਆਪ ਨਹੀਂ ਵੀ ਆਏ ਉਹਨਾਂ ਨੇ ਆਪਣੇ ਬੱਚੇ ਬੱਚੀਆਂ ਨੂੰ ਸਿੱਖ ਬਣਾਇਆ। ਦੁਨੀਆ ਭਰ ਦੇ ਵਿੱਚ ਸਿੱਖੀ ਆਈ। ਤੁਸੀਂ ਕਿਵੇਂ ਪੰਜਾਬ ਜਿਹੜਾ ਗੁਰੂ ਨਾਨਕ ਦੇ ਬੱਚੇ ਬੱਚੀਆਂ ਨੇ, ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਜਿਹੜੇ ਲੋਕ ਮਾੜੇ ਮੋਟੇ ਚੰਗੇ ਜੀਵਨ 'ਚ ਆ ਕੇ ਦੂਸਰੇ ਨੂੰ ਉਹ ਘਿਰਣਾ ਨਾਲ ਦੇਖਣ, ਇਹ ਕਬੂਲ ਨਹੀਂ ਹੈ। ਇਹ ਸਾਡੀ ਸਟਰੈਂਥ ਆ। ਹੁਣੇ ਦੀਪ ਸਿੱਧੂ ਇੱਕ ਨੌਜਵਾਨ ਮਾਡਲਿੰਗ ਕਰਦਾ, ਲਾਇਰ, ਫਿਲਮ ਇੰਡਸਟਰੀ, ਮਾਇਆ ਨਗਰੀ 'ਚੋਂ ਵਾਪਸ ਮੁੜਿਆ 1.5-2 ਸਾਲ ਦੇ ਵਿੱਚ ਉਹਨੇ ਉਸ ਜਨਰੇਸ਼ਨ ਨਾਲ ਆਪਣੇ ਆਪ ਨੂੰ ਜੋੜ ਲਿਆ। ਉਹਨੂੰ ਸਮਝ ਆਈ ਕਿ ਵੀ ਗੱਲ ਇਹ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਇਹ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ ਇਹ ਤਾਂ ਸਾਨੂੰ ਮਾਰ ਦੇਣਗੀਆਂ, ਇਹ ਤਾਂ ਸਾਨੂੰ ਜਜ਼ਬ ਕਰ ਲੈਣਗੀਆਂ। ਸਾਡੀ ਗੁਰੂ ਨਾਨਕ ਦਾ ਸਿਧਾਂਤ, ਪੰਜਾਬ ਦੀ ਆਵਾਜ਼, ਪੰਜਾਬ ਦੀ ਤਹਿਰੀਕ, ਪੰਜਾਬ ਦੀ ਤਰਬੀਅਤ ਸਾਡਾ ਇੱਕ ਆਪਣਾ ਇਤਿਹਾਸ ਹੈ। ਔਰ ਅੱਜ ਤੁਸੀਂ ਦੇਖੋਗੇ ਕਿ ਜਿਹੜੇ ਲੋਕ ਟ੍ਰੇਟਰ ਦਾ ਫਤਵਾ ਦੇਣ ਵਾਲੇ ਸੀ ਉਹ ਉਹਨਾਂ ਜੋ 92 ਚੋਂ 91 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਤੇ ਦੀਪ ਸਿੱਧੂ ਦੀ ਫੋਟੋ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਉਹ ਥਾਂ-ਥਾਂ ਲੱਗ ਰਹੀ। ਸੋ ਇਹ ਕਲੈਕਟਿਵਨੈਸ ਹੈ। ਮੈਂ ਇਹ ਤੇ ਐਮਫੇਸਾਈਜ਼ ਕਰਨਾ ਚਾਹੁੰਦਾ, ਸੈਲਫ ਐਨਾਲਿਸਿਸ ਜ਼ਰੂਰ ਕਰੀਏ ਪਰ ਇੰਨਾ ਨਾ ਕਰੀਏ ਵੀ ਆਪਣੇ ਆਪ ਨੂੰ ਨਖਿੱਧ ਮੰਨੀਏ। ਹਕੂਮਤ ਨੂੰ ਪੁੱਛ ਕੇ ਦੇਖੋ, ਜੇ ਕਿਸਾਨ ਮੋਰਚਾ ਲੱਗਾ, ਛੋਟਾ ਮੋਰਚਾ ਹੈ, 13 ਮਹੀਨਿਆਂ ਦੇ ਵਿੱਚ ਉਹ ਮੋਦੀ ਜਿਹਦੇ ਬਾਰੇ ਸੀ ਜੀ ਮੋਦੀ ਹੈ ਤਾਂ ਮੁਮਕਿਨ ਹੈ, ਇਹ ਮੋਦੀ ਮਾਨने वाला नहीं है, ਮੰਨਿਆ ਵੀ 19 ਨਵੰਬਰ ਦੇ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਹੱਥ ਜੋੜ ਕੇ ਖੜਾ, ਮਾਫੀ ਵੀ ਮੰਗ ਰਿਹਾ, ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਵੀ ਕਰ ਰਹੇ। ਸਾਨੂੰ ਆਪਣੀ ਸਟਰੈਂਥ ਦਾ ਸ਼ਾਇਦ ਅਹਿਸਾਸ ਨਹੀਂ ਹੈ। ਸਿੱਖ ਕੌਮ ਦੇ ਅੰਦਰ ਗੁਰੂ ਦੀ ਕਲਾ ਵਾਪਰਦੀ ਰਹੀ ਹੈ, ਵਾਪਰ ਰਹੀ ਹੈ, ਵਾਪਰਦੀ ਰਹੇਗੀ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਹਾਂ, ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਅਸੀਂ ਜ਼ਰੂਰ ਗਵਾਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਖੀਏ, ਸਿੱਧ ਗੋਸ਼ਟ, ਅੱਜ ਜਿਹਨੂੰ ਅਸੀਂ ਡਿਸਕਸ਼ਨ, ਸੈਮੀਨਾਰ, ਡਿਬੇਟ, ਡੈਕਲਾਮੇਸ਼ਨ ਕੰਟੈਸਟ ਇਦਾਂ ਦੇ ਲਫ਼ਜ਼ ਵਰਤਦੇ ਹਾਂ। ਪੁਰਾਤਨ ਪੰਜਾਬੀ ਦੇ ਵਿੱਚ ਗੋਸ਼ਟੀ ਲਫ਼ਜ਼ ਸੀ, ਬਹਿ ਕੇ ਗੱਲਬਾਤ ਕਰਨੀ। ਅਸੀਂ ਸਮਝਦੇ ਹਾਂ ਵੀ ਇਹ ਅਸੀਂ ਗਵਾਇਆ। ਅੱਜ ਅਸੀਂ ਵਿਚਾਰ ਭੇਦ ਜਿਹੜਾ ਉਹਨੂੰ ਸਹਾਰਦੇ ਨਹੀਂ। ਅਮਰੀਕਨਾਂ ਦੀ ਇੱਕ ਬੜੀ ਖੂਬਸੂਰਤ ਐਕਸਪ੍ਰੈਸ਼ਨ ਹੈ, ਵੀ ਐਗਰੀ ਟੂ ਡਿਸਐਗਰੀ। ਇਸ ਗੱਲ ਲਈ ਅਸੀਂ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਜ਼ਰੂਰੀ ਨਹੀਂ ਹੈ ਹਰ ਇੱਕ ਨੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਹੀ ਲਾਣਾ। ਕੋਈ ਭਾਈ ਕਨਈਆ ਵਾਂਗ ਪਾਣੀ ਦੀ ਮਸ਼ਕ ਲੈ ਕੇ, ਆ ਦੇਖੋ ਯੂਕਰੇਨ ਦੇ 11 ਮਿਲੀਅਨ ਲੋਕ ਰਿਫਿਊਜੀ ਬਣੇ ਹੋਏ ਨੇ। ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਪੋਲੈਂਡ ਯੂਕਰੇਨ ਦੇ ਬਾਰਡਰ ਦੇ ਉੱਤੇ ਵੱਡੇ ਟੈਂਟ ਦੇ ਨਾਲ ਜਿਹੜਾ 2000 ਤੋਂ ਜ਼ਿਆਦਾ ਲੋਕਾਂ ਨੂੰ ਵਾਰਮਥ ਦਿੰਦਾ ਹੈ, ਲਗਾਤਾਰਤਾ ਦੇ ਨਾਲ ਉੱਥੇ ਉਹਨਾਂ ਦੀਆਂ ਨੀਡਸ ਪੂਰੀਆਂ ਹੋ ਰਹੀਆਂ ਨੇ। ਵਰਲਡ ਮੀਡੀਆ ਨੇ ਜਿਹੜਾ ਉਹ ਸਾਰੀ ਸਟੋਰੀ ਨੂੰ ਕੀਤਾ। BBC ਦਾ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਉਹਨਾਂ ਦੇ ਯੂਨਾਈਟਿਡ ਸਿੱਖਸ ਦੇ ਪ੍ਰਮੁੱਖ ਨੂੰ ਪੁੱਛ ਰਹੇ ਨੇ ਕਿ ਵੀ ਉਹ IT ਇੰਜੀਨੀਅਰ ਹੈ ਨਿਊ ਜਰਸੀ ਤੋਂ ਜਿਹੜਾ ਗਿਆ, ਵੀ ਤੁਸੀਂ ਅਮਰੀਕਨ, ਵਟ ਯੂ ਹੈਵ ਟੂ ਡੂ। ਉਹਨਾਂ ਨੇ ਕਿਹਾ ਜੀ ਅਸੀਂ ਜੈਨੋਸਾਈਡ ਚੱਲਿਆ, ਵੀ ਕੈਨ ਸੀ ਕਿ ਵੀ ਕੀ ਵਾਪਰਦਾ, ਅਸੀਂ ਦੇਖ ਰਹੇ ਹਾਂ ਵੀ ਇਹਨਾਂ ਲੋਕਾਂ ਨਾਲ ਕੀ ਵਾਪਰ ਰਿਹਾ। ਇਸ ਲਈ ਵੀ ਡੋਂਟ ਸਿੰਪੈਥਾਈਜ਼, ਵੀ ਐਮਪੈਥਾਈਜ਼। ਔਰ ਇਹੀ ਗੱਲ ਕੱਲ ਜਦੋਂ ਕੱਲ ਦੀ ਨੈਸ਼ਨਲ ਸਿੱਖ ਡੇ ਪੈਰੇਡ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਫਲੋਟ ਦੇ ਉੱਤੇ ਯੂਕਰੇਨ ਦਾ ਝੰਡਾ ਔਰ
ਸਾਡਾ ਕੇਸਰੀ ਨਿਸ਼ਾਨ ਸਾਹਿਬ ਝੂਲ ਰਿਹਾ ਸੀ ਔਰ ਮੈਂ ਔਨ ਦਾ ਵੇ ਬਰੀਫ ਕਰ ਰਿਹਾ ਸੀ ਲੋਕਾਂ ਨੂੰ ਜਿਹੜੇ ਆਲੇ ਦੁਆਲੇ ਸੀ ਕਿ ਬੇਸ਼ੱਕ ਦੁਨੀਆ ਦੇ 193-94 ਮੁਲਕਾਂ 'ਚ ਸਾਡਾ ਕੋਈ ਮੁਲਕ ਨਹੀਂ ਹੈ, ਅਸੀਂ ਆਪ ਲੜ ਰਹੇ ਹਾਂ ਜੈਨੋਸਾਈਡ ਦੇ ਖਿਲਾਫ ਆਪਣੇ ਮੁਲਕ ਦੇ ਲਈ, ਪਰ ਅਸੀਂ ਤੁਹਾਡੇ ਲੋਕਾਂ ਦੀ ਪੀੜ ਨੂੰ ਸਮਝਦੇ ਹਾਂ ਔਰ ਜੇ ਸਾਨੂੰ ਤੁਹਾਡੇ ਹੱਕਾਂ ਲਈ ਆ ਕੇ ਮਰਨਾ ਵੀ ਪਏਗਾ ਤੇ ਅਸੀਂ ਇਸ ਗੱਲ ਦੇ ਲਈ ਤਿਆਰ ਹਾਂ। ਇਹ ਹੀ ਸਪਿਰਿਟ ਹੈ ਜਿਹਦੀ ਕੰਟੀਨਿਊਟੀ ਹੈ। ਮੈਂ ਵਕਤ ਜ਼ਿਆਦਾ ਨਹੀਂ ਲੈਣਾ ਚਾਹੁੰਦਾ। ਅੱਜ ਵਾਪਸ ਨਿਊਯਾਰਕ ਮੁੜ ਰਹੇ ਸੀ, ਕੱਲ੍ਹ ਹੀ ਪਤਾ ਲੱਗਾ ਔਰ ਹਾਲਾਂਕਿ ਜਦੋਂ ਅਸੀਂ ਚੱਠਾ ਪਰਿਵਾਰ ਦੀ ਗੱਲ ਕਰਦੇ ਹਾਂ ਮੇਰੇ ਲਈ ਤਾਂ ਇਹ ਪਿਛਲੇ ਲਗਭਗ 30 ਸਾਲ ਤੋਂ ਆਪਣਾ ਪਰਿਵਾਰ ਹੈ। ਸਾਰੇ ਭਰਾ ਭੈਣਾਂ ਜਿਵੇਂ ਪਿਆਰ ਵੀ ਕਰਦੇ ਨੇ ਔਰ ਬਾਪੂ ਜੀ ਸਰ ਜਰਨੈਲ ਸਿੰਘ ਜੀ ਚੱਠਾ ਜਿਨ੍ਹਾਂ ਦੀਆਂ ਯਾਦਾਂ 'ਚ ਜਦੋਂ ਤੱਕ ਅਖੀਰ ਤੱਕ ਪੂਰੀ ਉਹਨਾਂ ਦੀ ਮੈਮਰੀ ਔਰ ਦੂਸਰਾ ਨਨਕਾਣਾ ਸਾਹਿਬ ਦੇ ਨੇੜੇ ਪਿੰਡ ਸੀ ਤਾਂ ਉੱਥੋਂ ਹੀ ਉਹਨਾਂ ਦਾ ਸਫ਼ਰ ਸ਼ੁਰੂ ਹੋਣਾ ਔਰ ਕਈ ਵਾਰ 47 ਤੋਂ ਪਹਿਲਾਂ ਦੇ ਸਮੇਂ ਦਾ ਜ਼ਿਕਰ ਕਰਦੇ ਉਹਨਾਂ ਦੀਆਂ ਅੱਖਾਂ ਭਰ ਆਉਣੀਆਂ। ਫਿਰ ਉਹਨਾਂ ਨੇ ਜਿਹਨੂੰ ਨਨਕਾਣੇ ਦਾ ਮੇਲਾ ਕਰਕੇ ਲੋਕਲ ਡਾਇਲੈਕਟ 'ਚ ਜਾਣਿਆ ਜਾਂਦਾ ਸੀ ਉਹ ਸਾਰੇ ਨੂੰ ਜਿਹੜਾ ਉਹ ਬਿਆਨਣਾ। ਸੋ ਮੈਂ ਸਮਝਦਾ ਵੀ ਬਹੁਤ ਵਾਰ ਹਾਲਾਂ ਜਦੋਂ ਅਸੀਂ ਗੁਰਮਤ ਸਿਧਾਂਤ ਮੁਤਾਬਕ ਦੇਖਦੇ ਹਾਂ ਤੇ ਦੁਸਹਿਰੇ ਤੋਂ ਬਾਅਦ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਹੁੰਦੀ। ਅਸੀਂ ਐਨੂਅਲ ਯਾਦ ਕਰਦੇ ਹਾਂ ਕੋਈ ਇਸ ਖਾਤੇ ਦੇ ਵਿੱਚ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਣ ਕਿ ਜਦੋਂ ਅਸੀਂ ਬਜ਼ੁਰਗਾਂ ਦੀਆਂ ਕਹਾਣੀਆਂ ਉਹਨਾਂ ਦੇ ਜੀਵਨ ਨੂੰ ਵਿਚਾਰਦੇ ਹਾਂ ਤੇ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਣ। ਸੋ ਮੈਂ ਸਮਝਦਾ ਵੀ ਸਰ ਜਰਨੈਲ ਸਿੰਘ ਜੀ ਚੱਠਾ ਉਹਨਾਂ ਦਾ ਗੁਰਸਿੱਖੀ ਪਿਆਰ ਉਹਨਾਂ ਦੀ ਕਮਾਈ ਹੈ ਕਿ ਉਹਨਾਂ ਦਾ ਅੱਜ ਬਾਗ ਪਰਿਵਾਰ ਜਿਹੜਾ ਸਿੱਖੀ ਸਿਧਾਂਤਾਂ ਨਾਲ ਵੀ ਜੁੜਿਆ ਹੋਇਆ ਹੈ, ਜਿੱਥੇ ਉਹ ਸਾਡੇ ਲਈ ਪਰਿਵਾਰ ਦਾ ਮੈਂ ਇਹਨਾਂ ਦੇ ਪਰਿਵਾਰ ਦਾ ਹਿੱਸਾ ਹੈ ਪਰ ਨਾਲ ਦੀ ਨਾਲ ਵੱਡਾ ਪਰਿਵਾਰ ਪੰਥ ਪਰਿਵਾਰ ਖਾਲਸਾ ਕੌਮ ਦੀ ਚੜ੍ਹਦੀ ਕਲਾ ਜਿਹੜਾ ਗੁਰੂ ਤੋਂ ਅਸੀਂ ਰੋਜ਼ਾਨਾ ਜਦੋਂ ਅਸੀਂ ਅਰਦਾਸ 'ਚ ਮੰਗਦੇ ਹਾਂ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲ ਬਾਲਾ ਲਫ਼ਜ਼ ਫਾਰਸੀ ਦਾ ਹੈ, ਬਾਲੇ ਦਾ ਮਤਲਬ ਹੈ ਉੱਚਾ, ਖਾਲਸੇ ਦਾ ਬੋਲ ਉੱਚਾ, ਜਿਹਨੂੰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਟ੍ਰਾਂਸਲੇਟ ਕਰਦੇ ਸਨ। ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਕਿ ਸਾਡੇ ਕੋਲ ਆਪਣੀ ਕਿਸਮਤ ਆਪ ਘੜਨ ਦਾ ਹੱਕ ਹੋਏ। ਜਦੋਂ ਅਸੀਂ ਖਾਲਿਸਤਾਨ ਮੰਗਦੇ ਹਾਂ ਵੀ ਆਰ ਨਾਟ ਆਸਕਿੰਗ ਫॉर ਦਾ ਮੂਨ। ਇਹ UN ਚਾਰਟਰ ਦੇ ਵਿੱਚ ਲਫ਼ਜ਼ ਨੇ ਔਰ ਜੇ ਤੁਸੀਂ ਜਿਹੜਾ US ਚਾਰਟਰ ਦਾ ਪ੍ਰੀਐਂਬਲ ਪੜ੍ਹੋ ਜਿਹਨੂੰ ਭੂਮਿਕਾ ਕਹਿੰਦੇ ਨੇ ਉਸ ਦੇ ਵਿੱਚ ਇਹ ਲਫ਼ਜ਼ ਨੇ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਤੁਸੀਂ ਕਿਸੇ ਮਨੁੱਖ ਨੂੰ ਹਥਿਆਰਬੰਦ ਬਗਾਵਤ ਦੇ ਅਖੀਰਲੇ ਰਸਤੇ ਤੱਕ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਮਨੁੱਖੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ। ਇਹ ਸਾਰਾ ਜੁਮਲਾ ਅਸਲ 'ਚ 10ਵੇਂ ਪਾਤਸ਼ਾਹ ਦੇ ਇਸ ਸ਼ੇਅਰ ਜਿਹੜਾ ਉਹਨਾਂ ਨੇ ਜ਼ਫਰਨਾਮੇ 'ਚ ਔਰੰਗਜ਼ੇਬ ਨੂੰ ਲਿਖਿਆ ਉਹਦੀ ਟਰਾਂਸਲੇਸ਼ਨ ਹੀ ਹੈ। ਚੁੰਕਾਰਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਹੀਏ। ਅਸੀਂ ਜਿੱਥੇ ਚੱਠਾ ਸਾਹਿਬ ਬਜ਼ੁਰਗਵਾਰ ਆਪਣਿਆਂ ਨੂੰ ਯਾਦ ਕਰ ਰਹੇ ਉੱਥੇ ਸਤਿਗੁਰੂ ਦੇ ਚਰਨਾਂ 'ਚ ਇਹ ਅਰਦਾਸ ਵੀ ਕਰੀਏ ਕਿ ਹੇ ਸਤਿਗੁਰੂ ਅਸੀਂ ਜਿਉਂ ਜੇ ਵੀ ਹੈ ਉਹ ਤੇਰੇ ਤੇ ਕੌਮ ਦਾ ਬਿਰਦ ਵੀ ਖਾਲਸਾ ਜੀ ਕੇ ਬੋਲ ਬਾਲੇ ਅਸੀਂ ਜਦੋਂ ਕਹਿੰਦੇ ਹਾਂ ਤੇ ਬਿਰਦ ਕੀ ਪੈਜ ਅਸੀਂ ਰੱਖਦੇ ਹਾਂ। ਬਿਰਦ ਲਫ਼ਜ਼ ਸੰਸਕ੍ਰਿਤ ਦੇ ਵਰਿੱਧਾ ਸ਼ਬਦ 'ਚੋਂ ਆਇਆ ਦਾਈ ਟਾਈਟਲਸ ਐਂਡ ਆਨਰਸ। ਜਦੋਂ ਹੁੰਦਾ ਨਾ ਕਿ ਵੀ ਤੂੰ ਫਲਾਣੇ ਦਾ ਪੁੱਤਰ ਹੈ ਬਈ ਇਹ ਧਿਆਨ ਰੱਖੀ। ਇਹ ਹੈ ਕਿ ਅਸੀਂ हे अकाल पुरख खालसा अकाल पुरख की फौज प्रगट्यो खालसा परमात्म की मौज। खालसा तेरा तो हुण तेरा बिरद है कि तू खालसे नूं फतह देनी है। अकाल पुरख ने हमेशा असी क्यों जिहियां घाटियां चों लंघे मुगल ब्रिटिश और दरा खैबर पार और अज 75 सालां च साडे नाल की नहीं वापरिया। एक तो बाद एक घल्लूकारा एक तो बाद एक जुल्म। लेकिन असी चढ़दी कला च विचरण वाली कौम है। साडा ये विश्वास है 19th सेंचुरी एंड च स्लोगन सी यहूदियां ने जिन्हां दी प्रोसिक्यूशन चल रही सी यू विल इट यू विन इट। सब तो वड्डी ताकत तुहाडे अंदर हुंदी है। लड़ाई भी तुहाडे अंदर ही लड़ी जिते मन जीते जग जीत। ये कोई एवें नहीं है गल। ये
ਦੁਨੀਆ ਦੇ ਅੰਦਰ ਕੰਕਰਿੰਗ ਹੈ ਹੀ ਤੁਹਾਡੇ ਨਾਲ। ਤੇ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਤੇ ਨਿਸ਼ਚੈ ਕਿ ਅਸੀਂ ਜਿੱਤਣਾ। ਸਤਿਗੁਰੂ ਰਹਿਮਤ ਕਰਨ, ਆਪ ਪੰਥ ਦੀ ਬੋਡੀ ਕਰਨ ਔਰ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਸ ਦੀ ਨੀਂਹ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਆਪਣੀ ਰੱਤ ਨਾਲ ਰੱਖੀ ਹੋਈ ਹੈ, ਅਲਟੀਮੇਟਲੀ ਲਿਬਰੇਟ ਹੋਏਗਾ। ਉਸ ਧਰਤੀ ਤੇ ਸੱਚ, ਹੱਕ, ਇਨਸਾਫ ਦਾ ਸੂਰਜ ਚੜ੍ਹੇਗਾ। ਆਖਰ ਮੁੱਕੇਗੀ ਇਹ ਰਾਤ, ਔੜਕ ਮੁੱਕੇਗੀ ਇਹ ਰਾਤ। ਤੇ ਕਾਲੀ ਬੋਲੀ ਹਨੇਰੀ ਰਾਤ, ਹਰ ਹਨੇਰੀ ਰਾਤ ਦੀ ਸਵੇਰ ਹੁੰਦੀ ਹੈ। ਹੋਪ ਹਮੇਸ਼ਾ ਰਹਿਣੀ ਚਾਹੀਦੀ ਹੈ, ਪਰ ਸਾਡਾ ਵੈਪਨ ਫੇਥ ਹੈ, ਡਿਟਰਮੀਨੇਸ਼ਨ ਹੈ, ਗੁਰੂ ਦੇ ਉੱਤੇ ਭਰੋਸਾ ਹੈ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ।